ਤੁਸੀਂ ਦੇਖੋ ਵੀ ਆ ਡੇਰੇ ਦੀ ਨਿੰਬ ਸੀ ਤੇ ਆ ਅੱਧ ਵਿਚਾਲਿਓਂ ਪਾਟ ਗਈ ਵੀ ਅੱਧੀ ਖਲੋਤੀ ਆ ਤੇ ਅੱਧੀ ਆਹ ਹੇਠਾਂ ਲੰਮੀ ਪਈ ਆ। ਇਸ ਤਕਰੀਬਨ ਸਾਰੇ ਚ ਡਿੱਗਿਆ ਪਿਆ। ਓਏ ਹੋਏ ਹੋਏ ਹੋਏ, ਇਹ ਤਾਂ ਬੜਾ ਨੁਕਸਾਨ ਆ ਜੀ। ਇਹ ਤਾਂ ਦਿਲ ਬੜਾ ਦੁਖਿਆ ਜੀ ਦੇਖ ਕੇ, ਇੰਨੀ ਮਿਹਨਤ ਨਾਲ ਖੜਾ ਕੀਤਾ, ਇੰਨਾ ਖਰਚਾ ਕੀਤਾ, ਜਦੋਂ ਕਮਾਈ ਦਾ ਟਾਈਮ ਆਇਆ ਤੇ ਉਹ ਡਿੱਗ ਗਿਆ। ਪਰਸੋਂ ਜੀ ਅਸੀਂ ਦਿਖਾਇਆ, ਮਾਸ਼ਾਅੱਲਾ ਅੰਗੂਰਾਂ ਤਰ੍ਹਾਂ ਲੱਗੇ ਸੀ ਗੁੱਛੇ, ਤੇ ਬਸ ਇਹ ਮੇਰੇ ਮਾਲਕ ਦੇ ਕੰਮ ਆ ਜੀ, ਤੇ ਜੋ ਉਹਨੂੰ ਮਨਜ਼ੂਰ ਹੋਏ। ਇੱਕ ਪ੍ਰੋਗਰਾਮ ਬੰਦਾ ਬਣਾਉਂਦਾ ਜੀ, ਇੱਕ ਪ੍ਰੋਗਰਾਮ ਉਧਰੋਂ ਚੱਲਦਾ, ਤੇ ਕਾਮਯਾਬ ਉਹੀ ਹੋਣਾ ਹੁੰਦਾ ਜਿਹੜਾ ਉਹਦਾ ਹੁਕਮ ਆ। ਤੇ ਉਹ ਦੇਖ ਲਓ ਵੀ ਇੱਕ ਤਾਂ ਹੁੰਦਾ ਮੱਕੀ ਡਿੱਗ ਜਵੇ, ਡਿੱਗਦਾ ਇਹ ਹੁੰਦਾ ਵੀ ਕੁੱਬੀ ਜੀ ਹੋ ਕੇ ਨਾ ਕੁੱਬ ਕੱਢ ਕੇ ਤੇ ਉਹ ਸਿਰ ਕੱਢ ਜਾਂਦੀ ਆ ਵੀ ਸਿਰੇ ਲੱਗ ਜਾਂਦੀ। ਪਰ ਇਹ ਟਾਂਡੇ ਭੰਨ ਗਏ, ਆ ਦੇਖ ਨਾ ਭੰਨੇ ਹਜੇ ਟੁੱਟ ਗਏ, ਲੱਕ ਟੁੱਟ ਗਿਆ ਇਹਨਾਂ ਦਾ। ਵੀ ਝਾਂਜਾ ਚੱਲਣ ਲੱਗਾ, ਉਹਨਾਂ ਨੇ ਘਰੋਂ ਛਾਪਰ ਚੱਕ ਜਨਾਬ ਜੀ ਤੇ ਭੱਜ ਪਏ ਤਰਪਾਲਾਂ ਲੈ ਕੇ। ਤੇ ਹੁਣ ਉਹ ਦੋ ਉਹਨਾਂ ਦੇ ਮੁਲਾਜ਼ਮ, ਦੋ ਤਿੰਨ ਉਹ ਭਰਾ, ਉੱਥੇ ਅਸੀਂ ਮੁਸ਼ਤਰਕਾ ਜੀ ਪਨੀਰੀ ਪਾਈ ਹੋਈ, ਮੈਂ ਤਾਂ ਇੱਧਰ ਸੀ, ਉੱਥੇ ਮਾਸ਼ੀ ਵੀ ਆ ਗਿਆ, ਉਹ ਫੜ ਕੇ ਬਹਿ ਗਏ। ਹਾਏ ਹਾਏ ਹਾਏ, ਸਾਰਾ ਝਾਂਜਾ ਸਿਰ ਤੇ ਭੋਗਿਆ ਨਾ। ਮੈਂ ਕਹਿ ਰਿਹਾ ਵੀ ਸਾਰਾ ਝਾਂਜਾ ਸਿਰ ਤੇ ਭੋਗਿਆ। ਫਿਰ ਜਦੋਂ ਭਾਰੀ ਹੋ ਗਈ ਨਾ ਸ਼ੀਟ, ਉਹ ਥੱਲੇ ਫੜੀ ਬੈਠਾ ਸੀ, ਉਹ ਸ਼ੀਟ ਮੁੰਡੇ ਦੇ ਸਿਰ ਚ ਇੰਝ ਵੱਜੀ ਵੀ ਉਹਨੇ ਕਿਹਾ ਪਤਾ ਨਹੀਂ ਮੇਰੇ ਸਿਰ ਚ ਕੀ ਵੱਜ ਗਿਆ, ਜਿਵੇਂ ਡਾਂਗਾ ਵੱਜਦੀ। ਹਾਂ, ਉਹਨੇ ਕਿਹਾ ਭਾਈ ਜੀ ਜਾਨ ਨਾਲੋਂ ਚੰਗੀ ਸ਼ੈ ਕੋਈ ਨਹੀਂ, ਇਹਨੂੰ ਉੱਡਦੀ ਆ ਉੱਡਣ ਦੋ ਤੇ ਘਰੋਂ ਘਰੀ ਲਵੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਮੇਲੇ 'ਚ ਮਰੇ ਦਾ ਮੁੱਲ ਨਹੀਂ ਪੈਂਦਾ, ਵੀ ਜਿਹੜਾ ਨੁਕਸਾਨ ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ, ਪਿੰਡਾਂ ਵਾਲਿਆਂ ਦਾ ਹਨੇਰੀਆਂ ਦੇ ਵਿੱਚ, ਮੀਂਹਾਂ ਦੇ ਵਿੱਚ ਹੁੰਦਾ ਨਾ, ਉਹ ਕਿਸੇ ਦੀ ਨਿਗਾਹ ਹੀ ਨਹੀਂ ਪੈਂਦੀ, ਉਹ ਕਿਸੇ ਦੀ ਅੱਖ ਤੇ ਨਹੀਂ ਚੜ੍ਹਦਾ। ਹੁਣ ਰਾਤੀ ਮੀਂਹ ਹਨੇਰੀ ਆਈ ਆ, ਮੀਂਹ ਹਨੇਰੀ ਵੀ ਐਸੀ ਆਈ ਆ ਵੀ ਝਾਂਜਾ ਚੱਲਿਆ। ਝਾਂਜਾ ਸਾਦਿਆਂ ਵੀ ਹਨੇਰੀ ਦੇ ਵਿੱਚ ਮੀਂਹ ਪਵੇ ਨਾ ਤੇ ਉਹਨੂੰ ਝਾਂਜਾ ਚੱਲਦੇ ਆ। ਝਾਂਜਾ ਵੀ ਐਸਾ ਚੱਲਿਆ, ਜੁੰਮੇ ਸ਼ਾਹ ਚੱਲਿਆ ਉਂਝ ਹਫਤੇ ਨੂੰ। ਤੇ ਸਾਡੇ ਤੁਸੀਂ ਦੇਖੋ ਵੀ ਉਹਨਾਂ ਨੇ ਰੁੱਖਾਂ ਦਾ ਨੁਕਸਾਨ, ਫਸਲਾਂ ਦਾ ਨੁਕਸਾਨ, ਵੀ ਜਿਹੜੇ ਬੰਦੇ ਰਾਤੀ ਹੱਸਦੇ ਹੱਸਦੇ ਸੁੱਤੇ ਸੀ ਤੇ ਸਵੇਰੇ ਮੂੰਹ ਉਤਰਿਆ ਹੋਇਆ ਉਹਨਾਂ ਦਾ ਵੀ ਐਸਾ ਰਾਤ ਨੂੰ ਕੀ ਹੋਇਆ, ਵੀ ਜਿਹੜੀ ਅੱਸੂ ਦਾ ਮੀਂਹ ਆ ਇਹ ਕਿੱਡਾ ਖਤਰਨਾਕ ਹੁੰਦਾ। ਵੀ ਇਦਾਂ ਸੀ ਵੀ ਜਿਵੇਂ ਜਾਂ ਭਾਂਡਿਆਂ ਵਾਲੀ ਹੈ ਨਹੀਂ ਜਾਂ ਟਾਂਡਿਆਂ ਵਾਲੀ ਹੈ ਨਹੀਂ, ਰਾਤੀ ਉਹ ਹਿਸਾਬ ਬਣਿਆ। ਤੁਹਾਨੂੰ ਦਿਖਾਉਂਦੇ ਆ ਵੀ ਟਾਂਡਿਆਂ ਦਾ ਵੀ ਹਿਸਾਬ ਦਿਖਾਉਂਦੇ ਆ ਕੀ ਬਣਿਆ। ਫਿਰ ਸਭ ਤੋਂ ਜਿਹੜਾ ਤੁਸੀਂ ਦੇਖੋ ਵੀ ਆ ਡੇਰੇ ਦੀ ਨਿੰਬ ਸੀ ਤੇ ਆ ਅੱਧ ਵਿਚਾਲਿਓਂ ਪਾਟ ਗਈ, ਵੀ ਅੱਧੀ ਖਲੋਤੀ ਆ ਤੇ ਅੱਧੀ ਆਹ ਹੇਠਾਂ ਲੰਮੀ ਪਈ ਆ। ਤਾਂ ਇਹ ਤਾਂ ਇੱਕ ਗੱਲ ਮੈਂ ਕੀਤੀ ਹੈ, ਖਬਰੇ ਕਿੱਥੇ ਕਿੱਥੇ ਕਿੱਡੇ ਕਿੱਡੇ ਰੁੱਖ ਜਿਹੜੇ ਉਹ ਹੁਣ ਡੇਰੇ ਦਾ ਰੁੱਖ ਡਿੱਗੇ ਬੰਦੇ ਨੂੰ ਉਂਝ ਹੀ ਹੌਲ ਪੈ ਜਾਂਦਾ। ਪਰ ਮੈਂ ਤੁਹਾਨੂੰ ਦਿਖਾਉਣਾ ਵੀ ਕਿਹੜੀਆਂ ਕੀਮਤੀ ਫਸਲਾਂ, ਕਿਸੇ ਤੇ ਗੀਲਾ ਕੋਈ ਨਹੀਂ, ਇਹ ਤਾਂ ਮੇਰੇ ਮਾਲਕ ਦੇ ਕੰਮ ਆ। ਪਰ ਮੈਂ ਤੁਹਾਨੂੰ ਦੱਸਦਾ ਆ ਵੀ ਇਹ ਬੰਦਿਆਂ ਦੇ ਪਤਾ ਹੀ ਨਹੀਂ ਹੈ ਵੀ ਜਦੋਂ ਹਨੇਰੀ ਮੀਂਹ ਆਉਂਦੀ ਆ ਨਾ, ਤੇ ਜਿਹੜਾ ਬੰਦਿਆਂ ਦਾ ਜ਼ਿਮੀਂਦਾਰਾ ਹੈ ਨਹੀਂ, ਜਾਂ ਜਿਹੜੇ ਜ਼ਿਮੀਂਦਾਰਿਆਂ ਤੋਂ ਦੂਰ ਆ, ਜਿਹੜੇ ਪਿੰਡਾਂ ਤੋਂ ਦੂਰ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਇਹ ਰਾਤ ਦੀ ਹਨੇਰੀ ਕੀ ਕਰਕੇ ਚਲੀ ਗਈ। ਲੈ ਬਸ ਮੈਂ ਗੱਲ ਤੁਹਾਨੂੰ ਇੰਨੀ ਕੁ ਦੱਸਣੀ ਆ ਵੀ ਇਹ ਹਨੇਰੀ ਰਾਤ ਦਾ ਕੀ ਕਰਕੇ ਗਈ ਆ। ਫਸਲਾਂ ਸਾਰੀਆਂ ਤੁਹਾਨੂੰ ਦਿਖਾਊਂਗਾ, ਵੱਖਰੇ ਵੱਖਰੇ ਫਸਲਾਂ ਦੇ ਜ਼ਿਮੀਂਦਾਰਾਂ ਨਾਲ ਵੀ ਮਿਲਾਊਂਗਾ। ਪਰ ਪਹਿਲੀ ਜਿਹੜੀ ਫਸਲ ਆ ਮੈਂ ਤੁਹਾਨੂੰ ਦਿਖਾਉਣਾ ਵੀ ਜਿਹੜਾ ਸਬਜ਼ੀ ਦਾ ਕੰਮ ਆ, ਜਿਹਨੂੰ ਟਨਲ ਫਾਰਮਿੰਗ ਸਾਦੇ ਆ, ਵੀ ਇਹ ਬੜਾ ਮੋਟਾ ਕੰਮ ਆ, ਖਰਚੇ ਵਾਲਾ ਕੰਮ ਆ। ਤੇ ਇਹਨਾਂ ਨਾਲ ਇਹ ਰਾਤ ਇਹਨਾਂ ਤੇ ਕੀ ਬੀਤ ਕੇ ਗਈ ਆ, ਕੀ ਨਿਸ਼ਾਨ ਛੱਡ ਕੇ ਗਈ ਆ ਰਾਤ, ਉਹ ਤੁਹਾਨੂੰ ਉੱਥੋਂ ਸ਼ੁਰੂ ਕਰਦੇ ਆ। ਫਿਰ ਦੂਈ ਮੱਕੀ ਤੇ ਕਮਾਦ ਤੇ ਵੱਖਰੀ ਵੱਖਰੀ ਫਸਲਾਂ ਤੇ ਸਿਰਫ ਤੁਹਾਨੂੰ ਅੱਜ ਇਹੀ ਦੱਸਣਾ ਵੀ ਰਾਤ ਦਾ ਝਾਂਜਾ ਸਾਡੇ ਨਾਲ ਕਰਕੇ ਕੀ ਗਿਆ ਕਿਸਾਨਾਂ ਦੇ ਨਾਲ। ਆਓ ਮੈਂ ਤੁਹਾਨੂੰ ਲੈ ਕੇ ਚੱਲਾਂ। ਉਹ ਸਿਆਣੇ ਕਹਿੰਦੇ ਨੇ ਵੀ ਜਿਹਨੂੰ ਲੱਗੀਆਂ ਹੁਣ ਉਹੀ ਜਾਣਦਾ। ਸ਼ਾਹ ਸਰੋਇਆ ਸਾਹਿਬ ਅੱਗੇ ਹੀ ਬੈਠੇ ਆ ਤੇ ਆਪ ਦੀ ਪਨੀਰੀ ਨਾਲ ਗੱਲਾਂ ਕਰ ਰਹੇ ਆ ਵੀ ਕੀ। ਅਸਲਾਮ ਵਾਲੇਕੁਮ ਜੀ। ਸ਼ਾਹ ਸਾਹਿਬ ਤੁਸੀਂ ਨਾ ਜੀ ਸਾਨੂੰ ਥੋੜ੍ਹਾ ਜਿਹਾ ਦੱਸ ਦਿਓ ਵੀ ਜਿਹੜੀ ਰਾਤ ਲੰਘੀ ਆ ਵੀ ਉਹਦੇ 'ਚ ਟਨਲ ਫਾਰਮਾਂ ਵਾਲਿਆਂ ਨੂੰ ਕੀ ਕੀ ਅਖਿਆਈਆਂ ਬਣੀਆਂ। ਇਹ ਜਿਹੜੀ ਰਾਤ ਲੰਘੀ ਹੈ ਨਾ ਜੀ, ਟਨਲ ਫਾਰਮਿੰਗ ਤੇ ਬਹੁਤ ਭਾਰੀ ਰਾਤ ਸੀ ਇਹ। ਕਿਆਮਤ ਹੀ ਲੰਘੀ ਇਹ ਤਾਂ। ਕਿਆਮਤ ਹੀ ਲੰਘੀ। ਹਾਏ ਹਾਏ। ਆ ਪਨੀਰੀ ਸੀ ਸਬਜ਼ ਮਿਰਚ ਦੀ, ਹਾਂ ਤੇ ਉੱਤੇ ਛਾਪਰ ਦਾ ਪਾਇਆ ਹੋਇਆ ਸੀ, ਲੇਕਿਨ ਪ੍ਰੈਸ਼ਰ ਜ਼ਿਆਦਾ ਦੀ ਹਵਾ ਦਾ, ਹਵਾ ਬਹੁਤ ਤੇਜ਼, ਉਹ ਤਾਂ ਟਿਕਿਆ ਨਹੀਂ ਛਾਪਰ ਇਹਦੇ। ਅੱਛਾ। ਆ ਪਨੀਰੀ ਵੀ ਖਰਾਬ ਹੋ ਗਈ ਹੈ। ਓਏ ਹੋਏ ਹੋਏ, ਮਿੱਟੀ ਨਿਕਲ ਗਈ ਵਿੱਚੋਂ ਟਰੇਆਂ ਦੇ। ਮੀਂਹ ਦਾ ਹਵਾ ਦੇ ਨਾਲ ਜ਼ੋਰ ਬਣ ਗਿਆ, ਪ੍ਰੈਸ਼ਰ ਬਣ ਗਿਆ ਨਾ। ਹਵਾ ਇਕੱਲੀ ਬਾਰਿਸ਼ ਹੁੰਦੀ ਤਾਂ ਖੈਰ ਸੀ, ਕੋਈ ਮਸਲਾ ਸੀ। ਜ਼ਿਆਦਾ ਪ੍ਰੈਸ਼ਰ ਹਵਾ ਦਾ ਆਇਆ, ਫਿਰ ਉੱਤੇ ਛਾਪਰ ਨਹੀਂ ਟਿਕਿਆ ਹੈਗਾ, ਡਾਇਰੈਕਟ ਪਾਣੀ ਵਿੱਚ ਗਿਰਦਾ ਰਿਹਾ ਉੱਪਰ ਇਹਦੇ। ਅੱਛਾ, ਪਨੀਰੀਆਂ ਵਾਲਿਆਂ ਦਾ ਬਹੁਤ ਨੁਕਸਾਨ, ਪਨੀਰੀਆਂ ਵਾਲਿਆਂ ਦਾ ਬਹੁਤ ਨੁਕਸਾਨ ਹੋਇਆ। ਓਏ ਹੋਏ। ਫਿਰ ਜਿਹੜੇ ਫਾਰਮਰਾਂ ਨੇ ਇਨਸੈਕਟ ਨੈਟ ਲਾਇਆ ਹੋਇਆ ਸੀ, ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਪ੍ਰੈਸ਼ਰ ਹਵਾ ਦਾ ਪਿਆ, ਉਹ ਬਰਦਾਸ਼ਤ ਨਹੀਂ ਕਰ ਸਕੇ ਨੇ, ਜਿਵੇਂ ਆ ਹੁਣ ਡਿੱਗਿਆ ਪਿਆ ਪਿੱਛੇ। ਓਏ ਹੋਏ, ਆ ਡਿੱਗ ਗਿਆ, ਆ ਡਿੱਗਿਆ ਪਿਆ ਜੀ। ਆ ਦਿਖਾਇਓ ਜੀ। ਆ ਤਾਂ ਬਹੁਤ ਨੁਕਸਾਨ ਆ। ਇਹ ਤਾਂ ਜਿਹੜੀਆਂ ਵੇਲਾਂ ਸੀ ਤੇ ਇਹ ਤਾਂ ਵੇਲਾਂ ਟੁੱਟ ਗਈਆਂ ਹੋਣੀਆਂ। ਇਹ ਵੇਲਾਂ ਹੁਣ ਦੇਖਦੇ ਆ ਜੀ, ਇਹਨੂੰ ਸਵੇਰ ਖੋਲ ਕੇ। ਓਏ ਹੋਏ, ਇਹ ਕਿੰਨਾ ਕੁ ਡਿੱਗਿਆ ਜੀ ਇਹ? ਇਸ ਤਕਰੀਬਨ ਸਾਰੇ ਚ ਡਿੱਗਿਆ ਪਿਆ। ਓਏ ਹੋਏ ਹੋਏ ਹੋਏ, ਇਹ ਤਾਂ ਬੜਾ ਨੁਕਸਾਨ ਆ ਜੀ। ਇਹ ਤਾਂ ਦਿਲ ਬੜਾ ਦੁਖਿਆ ਜੀ ਦੇਖ ਕੇ, ਇੰਨੀ ਮਿਹਨਤ ਨਾਲ ਖੜਾ ਕੀਤਾ, ਇੰਨਾ ਖਰਚਾ ਕੀਤਾ, ਜਦੋਂ ਕਮਾਈ ਦਾ ਟਾਈਮ ਆਇਆ ਤੇ ਉਹ ਡਿੱਗ ਗਿਆ। ਤੇ ਇਹ ਸ਼ਾਹ ਸਾਹਿਬ
ਤੁਹਾਡਾ ਤਾਂ ਰਾਬਤਾ ਟੈਲੀਫੋਨ ਦੇ ਉੱਤੇ, ਬਾਕੀ ਜਿਹੜੇ ਸਬਜ਼ੀ ਵਾਲੇ ਆ ਉਹ ਇਦਾਂ ਹੀ ਸਾਰਿਆਂ ਦਾ ਇਦਾਂ ਹੀ ਸਾਹ ਬਹੁਤ, ਇਹ ਕਮਾਲੀਆ ਤੱਕ ਜਿਹੜੀ ਹਵਾ ਚੱਲੀ ਨਾ ਆਪਣੇ ਇਧਰੋਂ, ਓਏ ਹੋਏ ਇਹ ਕਮਾਲੀਆ ਤੱਕ ਤਕਰੀਬਨ ਗਈ ਆ ਹਵਾ ਤੇ ਬੜਾ ਪ੍ਰੈਸ਼ਰ ਸੀ ਤੇ ਸਾਰਾ ਟਨਲ ਜਿੱਥੇ ਜਿੱਥੇ ਲੱਗਾ ਸੀ ਨਾ ਸਾਰਾ ਡਿਸਟਰਬ ਹੋਇਆ ਟਨਲ ਤੇ ਕਮਾਲੀਆ 'ਚ ਤਾਂ ਬਹੁਤ ਲੱਗਾ ਹੋਇਆ ਮਾਮੂ ਕਾਂਜਣ ਕਮਾਲੀਆ ਬੱਲੇ 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 ਤੇ ਕਾਫੀ ਨੁਕਸਾਨ ਹੋ ਗਿਆ ਰਾਤੀ ਇਹਦਾ। ਅਖੇ ਤੂੰ ਕਾਲੀ ਚੰਮ ਨੂੰ ਰੋਣਾ, ਇੱਥੇ ਕਲਗੀਆਂ ਵਾਲੇ ਨਾ ਰਹੇ। ਇਹ ਤਾਂ ਉਹ ਹਿਸਾਬ ਬਸ ਤਾਂ ਪੱਠਿਆਂ ਪੁੱਠਿਆਂ ਦੀ ਗੱਲ ਕਰਦੇ ਸੀ, ਇਹ ਤਾਂ ਲੱਖਾਂ ਦਾ ਨੁਕਸਾਨ ਹੈ। ਮੈਨੂੰ ਸਿਰਫ ਇਹ ਤਸੱਲੀ ਦੇ ਦਿਓ ਜੀ ਇੱਕ ਵਾਰੀ, ਸਾਡੇ ਦੇਖਣ ਵਾਲਿਆਂ ਨੂੰ ਪਤਾ ਲੱਗ ਜੇ, ਬੰਦੇ ਬਹੁਤੇ ਦੁਖੀ ਨਾ ਜੇ, ਵੀ ਜਦੋਂ ਤੁਸੀਂ ਚਲੋ ਇੱਕ ਵਾਰੀ ਮਿਹਨਤ ਹੋ ਜੂਗੀ ਇਹ ਕਾਮਯਾਬ ਹੋ ਜੂਗਾ ਲੱਗ ਰਹੀ? ਉਮੀਦ ਤਾਂ ਬੜੀ ਹੈ ਜੀ ਇਹ। ਅੱਛਾ ਜੀ। ਇਹਨੂੰ ਅਸੀਂ ਕੱਲੇ ਨਾ ਜਿਹੜਾ ਜਾਲ ਆ ਨਾ ਜਾਲ, ਹਾਂ ਇਹ ਲੱਗਾ ਹੈ ਪੈਪ ਦੇ ਨਾਲ ਅਟੈਚ ਕੀਤਾ ਹੋਇਆ। ਅੱਛਾ। ਹੁਣ ਕੱਲਾ ਜਾਲ ਖੋਲ ਕੇ ਹਾਂ ਪੈਪ ਸਿੱਧਾ ਕਰਾਂਗੇ, ਫਿਰ ਚੁੱਕ ਕੇ ਵੱਲਾਂ ਨਾਲ ਬੰਨਾਂਗੇ ਇਹਨੂੰ। ਅੱਛਾ। ਉਸ ਟਾਈਮ ਪਤਾ ਲੱਗੂਗਾ ਵੀ ਇਹ ਕੋਈ ਵੱਲ ਵੱਛੀ ਆ ਜਾਂ ਕੀ ਆ। ਤੁਸੀਂ ਜੀ ਇੱਕ ਬੂਹਾ ਖੋਲ ਕੇ ਸਿਰਫ ਦਿਖਾ ਦਿਓ ਲੋਕਾਂ ਨੂੰ ਵੀ ਵਿੱਚ ਕਿੱਡਾ ਤਕੜਾ ਖੀਰਾ ਸੀ, ਕੋਈ ਇੱਕ ਬੂਹੇ ਤੋਂ ਦਿਖਾ ਦਿਵੋ, ਬੰਦਿਆਂ ਨੂੰ ਪਤਾ ਲੱਗੇ ਵੀ ਯਾਰ ਕਿੱਥੇ ਜਾ ਕੇ ਇਹ ਠੁੱਡਾ ਲੱਗਾ। ਅੱਛਾ ਜੀ, ਚਲੋ ਇਸ ਥੋੜੇ ਚ ਮਾਲਕ ਬਰਕਤ ਪਾ ਦੇਵੇ ਜੀ। ਤੇ ਆ ਦਿਖਾਇਓ ਜੀ, ਆ ਵੇਖੋ ਜੀ ਮੇਰੇ ਸਾਰਾ ਲੰਬਾ ਹੋਇਆ ਪਿਆ। ਓਏ ਹੋਏ 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 ਓਏ ਹੋਏ ਹੋਏ। ਆ ਜੀ ਤੁਸੀਂ ਇਧਰੋਂ ਕਾਲਾ ਸਾਹਿਬ ਆ ਡਿੱਗਿਆ ਹੈ, ਆ ਪੂਰਾ ਡਿੱਗਿਆ ਹੈ, ਆ ਦਿਖਾਇਓ ਜੀ। ਓਏ ਹੋਏ, ਇਹ ਤਾਂ ਫਿਰ ਵੇਲਾਂ ਵਿੱਚ ਉਲਝ ਗਈਆਂ, ਜਾਲ ਉਲਝ ਗਿਆ, ਬੜੀ ਮਿਹਨਤ ਕਰਨੀ ਪੈਣੀ। ਇਹ ਤਾਂ ਇੱਕ ਨਵੇਂ ਸਿਰੇ ਤੋਂ ਹੀ ਹੋ ਗਿਆ ਯਾਰ। ਇਹ ਤੇ ਲੇਬਰ ਕਾਸਟ ਨਾ ਸ਼ੁਰੂ ਤੋਂ ਲੇਬਰ ਕਾਸਟ ਲਾਣੀ ਪੈਣੀ ਆ। ਉਹ ਹਾਂ ਕੱਲੀ ਇਹ ਪੈਪ ਜਿਹੜਾ ਕੱਲਾ ਖੜਾ ਕਰਨਾ ਪੈਣਾ, ਹਾਂ ਤੇ ਵੱਲਾਂ ਸਿੱਧੀਆਂ ਕਰਨੀਆਂ ਪੈਣੀਆਂ। ਇਹ ਉਸ ਤੋਂ ਬਾਅਦ ਪਰਸੋਂ ਜੀ ਅਸੀਂ ਦਿਖਾਇਆ, ਮਾਸ਼ਾਅੱਲਾ ਅੰਗੂਰਾਂ ਤਰ੍ਹਾਂ ਲੱਗੇ ਸੀ ਗੁੱਛੇ। ਤੇ ਬਸ ਇਹ ਮੇਰੇ ਮਾਲਕ ਦੇ ਕੰਮ ਆ ਜੀ, ਤੇ ਜੋ ਉਹਨੂੰ ਮਨਜ਼ੂਰ ਹੋਏ। ਇੱਕ ਪ੍ਰੋਗਰਾਮ ਬੰਦਾ ਬਣਾਉਂਦਾ ਜੀ, ਇੱਕ ਪ੍ਰੋਗਰਾਮ ਉਧਰੋਂ ਚੱਲਦਾ, ਤੇ ਕਾਮਯਾਬ ਉਹੀ ਹੋਣਾ ਹੁੰਦਾ ਜਿਹੜਾ ਉਹਦਾ ਹੁਕਮ ਆ। ਬੰਦਾ ਤਾਂ ਬੜਾ ਸੋਚਦਾ, ਪਰ ਅਸੀਂ ਕਈ ਵਾਰੀ ਇਹ ਦੇਖਿਆ ਕਿ ਸਾਡੀ ਕਣਕ ਦੇ ਵਿੱਚ ਮੀਂਹ ਦੇ ਵਿੱਚ ਕਣਕ ਡਿੱਗ ਗਈ ਪੱਕੀ ਹੋਈ, ਪਰ ਉਸ ਸਾਲ ਝਾੜ ਵੀ ਬਹੁਤਾ ਆ ਗਿਆ। ਤੇ ਖਬਰੇ ਅੱਲਾ ਇਹਦੇ ਚ ਬਰਕਤ ਇੰਨੇ ਚ ਵੀ ਪਾ ਦੇ, ਰੇਟ ਅੱਛਾ ਬਣ ਜਵੇ। ਹਾਂ, ਇਹਦੇ ਚ ਬਰਕਤ ਪੈ ਜਾਵੇ, ਅੱਲਾ ਤਾਲਾ ਬਰਕਤ ਪਾ ਦੇਵੇ। ਅੱਛਾ ਜੀ, ਤੁਹਾਡੇ ਕਰੇਲੇ ਦਾ ਕੀ ਹਾਲ ਆ? ਕਰੇਲੇ ਵੀ ਵਿੱਚੋਂ ਡਿੱਗੇ ਸੀ, ਅਸੀਂ ਸਵੇਰ ਲਾ ਕੇ ਨਾ ਬੰਦੇ, ਹਾਂ ਉਹ ਤਕਰੀਬਨ ਕੋ ਸਹੀ ਕੀਤੇ ਆ। ਅੱਛਾ। ਤੇ ਉਹ ਤੇ ਨਾ ਇਨਸੈਕਟ ਨੈਟ ਨਹੀਂ ਉਹਦੇ ਉੱਪਰ ਹੈ ਸੀ। ਅੱਛਾ ਉਹ ਲਾ ਲਿਆ ਸੀ? ਲਾ ਲਿਆ ਸੀ, ਜਿਹਦੀ ਵਜ੍ਹਾ ਨਾਲ ਕੋਈ ਹਵਾ ਦਾ ਪ੍ਰੈਸ਼ਰ ਉੱਤੇ ਘਟ ਪਿਆ। ਲੇਕਿਨ ਫਿਰ ਵੀ ਜੋ ਹਵਾ ਪਈ ਆ ਨਾ, ਸਾਡਾ ਜਿਹੜੇ ਖਿੱਚਾਂ ਸੀ ਨਾ ਟੁੱਟ ਗਈਆਂ ਸੀ ਉਹਦੀਆਂ। ਉਹ ਵਿੱਚ ਕੋਈ ਹੋ ਗਿਆ ਸੀ, ਪਾਈਪ ਥੱਲੇ ਡਿੱਗ ਗਏ, ਇੱਕ ਸਾਡਾ ਹਲੇ ਵੀ ਪਿਆ ਥੱਲੇ ਇੱਕ। ਅੱਛਾ ਜੀ। ਹਾਂ, ਉਹ ਸਾਨੂੰ ਦਿਖਾਓ ਤਾਂ। ਉਹ ਦਿਖਾ ਦੇਣੇ। ਇੱਥੇ ਬਟਨ ਦਬ ਲਓ, ਆਪਾਂ ਉੱਥੇ ਜਾ ਕੇ ਚਲਾ ਲੈਂਦੇ। ਜਿਵੇਂ ਦੀ ਮਾਲਕਾਂ ਦਾ ਮੂੰਹ ਉਤਰਿਆ ਹੋਇਆ ਨਾ, ਅਸੀਂ ਦੇਖਿਆ ਜ਼ਿਮੀਦਾਰਾਂ ਦਾ, ਉੱਦਾਂ ਫਸਲਾਂ ਦਾ ਵੀ ਮੂੰਹ ਉਤਰ ਗਿਆ। ਇਹ ਸ਼ਾਹ ਸਾਹਿਬ ਮੈਨੂੰ ਤਾਂ ਇੰਜ ਮਾਲੂਮ ਹੁੰਦਾ ਜਿਵੇਂ ਸਿਰ ਟੁੱਟ ਗਏ ਇਹਦੇ। ਆ ਦੇਖ ਨਾ, ਇਹ ਨਾ ਟਨਲ ਇਧਰੋਂ ਟੁੱਟੀਆਂ ਸੀ, ਖਿੱਚਾਂ ਸੁਬਾ ਸਹੀ ਕੀਤੀਆਂ ਸੀ। ਹਾਂ ਇਹ ਟੁੱਟਣ ਦੇ ਨਾਲ ਇਹ ਲੰਮਾ ਹੋ ਗਿਆ ਸੀ। ਹਾਂ ਪੈਪ ਹੁਣ ਟੇਢੇ ਹੋ ਗਏ ਸਾਰੇ। ਹੁਣ ਕੱਲੇ ਪੈਪ ਤੋਂ ਖੋਲਣਾ ਪੈਣਾ ਇਹ। ਹਾਂ ਆ ਜਿਹੜਾ ਜਾਲ ਲੱਗਾ ਨਾਲ, ਹਾਂ ਖੋਲ ਕੇ ਤੇ ਪੈਪ ਸਿੱਧੇ ਕਰਕੇ ਤੇ ਫੇਰ ਨਾਲ ਲਾਣਾ ਪੈਣਾ ਕਰੇਲਾ ਦਾ ਵਜ਼ਨ ਜ਼ਿਆਦਾ ਸੀ, ਹੂੰ ਤੇ ਹੈ ਵੀ ਤਿਆਰ ਸੀ ਪਿਕਿੰਗ ਤੇ। ਸੁਬਾ ਕਰਨੀ ਸੀ ਇਹਦੀ ਤੜਾਈ। ਹਾਂ ਹਾਂ। ਤੇ ਬਸ ਜਿੱਦੀ ਨਾਲ ਥੋੜਾ। ਤੇ ਆ ਜਿਹੜਾ ਮੁਰਝਾਈਆਂ ਵੇਲਾਂ, ਇਹ ਕੀ ਗੱਲ ਬਣੀ ਇਹਨਾਂ ਨੂੰ? ਇਹ ਵੱਲਾਂ ਉਲਟ ਪੁਲਟ ਹੋ ਗਈਆਂ ਨਾ, ਵੱਲਾਂ 60 ਜਗ੍ਹਾ ਤੇ ਲੱਗ ਕੇ ਹੈ ਸੀ ਆਪਣੀਆਂ, ਅੱਗੇ ਪਿੱਛੇ ਹਿਲ ਗਈਆਂ ਸਾਰੀਆਂ, ਥੱਲੋਂ ਪਾਣੀ ਗਿਰ ਗਈਆਂ। ਅੱਲਾ ਦੇ ਸਪੁਰਦੀ ਆ ਜੀ ਇਹ ਤਾਂ, ਇੱਕ ਵਾਰੀ ਤਾਂ ਜੇ ਚੱਲ ਜਾਏ ਤਾਂ। ਪਰ ਇਹ ਆ ਵੀ ਮਿਹਨਤ ਬੜੀ ਆ ਜੀ। ਆ ਤੁਹਾਨੂੰ ਦਿਖਾਇਆ ਜੀ ਅੱਛਾ, ਤੁਸੀਂ ਗੱਲ ਕਰਦੇ ਸੀ ਜਿਹੜੇ ਤੁਸੀਂ ਟੈਲੀਫੋਨ ਕੀਤੇ ਆ, ਤੁਸੀਂ ਤਾਂ ਸਾਨੂੰ ਖੀਰਾ ਤੇ ਕਰੇਲਾ ਦਿਖਾਇਆ, ਬਾਕੀ ਟਨਲ ਫਾਰਮਿੰਗ ਵਾਲਿਆਂ ਦਾ ਕੀ ਨੁਕਸਾਨ ਆ ਜੀ, ਕਿਦਾਂ? ਅੱਜ ਕੱਲ ਜ਼ਿਆਦਾ ਤਾਂ ਹੈਗਾ ਕਰੇਲਾ ਤੇ ਖੀਰਾ ਲੱਗਾ ਹੈ ਅੱਛਾ ਜੀ। ਟਨਲ ਦੇ ਵਿੱਚ ਟਿੰਡੀ ਵੀ ਲੱਗੀ ਆ ਟਿਸ਼ੂ ਦੇ ਵਿੱਚ। ਹਾਂ ਹਾਂ। ਉਹ ਥੋੜੀ ਘੱਟ ਲੱਗਦੀ ਹੈ, ਉਹਦਾ ਵੀ ਨੁਕਸਾਨ ਹੁੰਦਾ। ਜ਼ਾਹਰ ਟਿਸ਼ੂ ਫਟ ਗਿਆ ਹੋਣਾ, ਲੱਖ ਰੁਪਏ ਦਾ ਕਿੱਲੇ ਦਾ ਟਿਸ਼ੂ ਆਂਦਾ, ਜਿਹਨੇ ਟਿਸ਼ੂ ਚਲਾਇਆ ਉਹ ਵੀ ਗਿਆ ਹੋਣਾ। ਬੜੇ ਨੁਕਸਾਨ ਹੋਏ ਇਹਦੇ 'ਚ। ਇਹ ਸਾਰਿਆਂ ਤੋਂ ਮਹਿੰਗੀ ਟਨਲ ਫਾਰਮਿੰਗ ਦੇ ਵਿੱਚ ਹੋਇਆ ਨਾ ਨੁਕਸਾਨ ਜੀ। ਟਨਲ ਫਾਰਮਿੰਗ ਜਿਹੜੇ ਇਨਸੈਕਟ ਰਾਟ ਲੱਗੇ ਸੀ ਨਾ, ਉੱਥੇ ਦਾ ਨੁਕਸਾਨ ਹੋਇਆ। ਕਿਉਂ? ਫਸਲਾਂ ਵੀ ਮਹਿੰਗੀਆਂ ਸੀ, ਇਹ ਫਸਲਾਂ ਮਹਿੰਗੀਆਂ। ਤੇ ਉਹ ਦੋਸਤ ਇੱਕ 480 ਦਾ ਝੋਰੀ ਅਜਮਲ ਚੀਮਾ ਸਾਹਿਬ, ਤੁਸੀਂ ਜਾਣਦੇ ਹੀ ਆ। ਹਾਂਜੀ ਹਾਂਜੀ। ਉਹ ਜ਼ਮੀਨ ਬੋਸ ਹੀ ਹੋ ਗਈ ਹਰ ਸ਼ੈ। ਓਏ ਹੋਏ। ਤੇ ਇਨਸੈਕਟ ਨਾਲ ਵਿੱਚੋਂ ਫਟ ਗਿਆ, ਹਵਾ ਦੇ ਪ੍ਰੈਸ਼ਰ ਨਾਲ ਨਾ ਬਰਦਾਸ਼ਤ ਨਹੀਂ ਕਰ ਸਕਿਆ ਦਬਾਅ ਨੂੰ, ਫਟ ਗਿਆ। ਆਂਦਾ ਹੀ ਬੜਾ ਮਹਿੰਗਾ ਜੀ, ਮਹਿੰਗਾ ਆਂਦਾ। ਹੁਣ ਦੁਬਾਰਾ ਸਲਾਈ ਕਰਨਗੇ ਉਹਨੂੰ ਤੇ ਕੋਈ ਹਿਸਾਬ ਲਾਣਗੇ ਉਹਦਾ। ਓਏ ਹੋਏ, ਦੇਖੋ ਜੀ ਇੱਕ ਵਾਰੀ ਤਾਂ ਨਾ ਬਹੁਤ ਪਿਛਾਂ ਲੈ ਗਏ ਜ਼ਿਮੀਦਾਰਾਂ ਨੂੰ। ਆ ਰਾਤ ਦੀ ਨੇਰੀ ਆ ਨਾ, ਉਹ ਕੋਈ ਅੱਧੇ ਘੰਟੇ ਦੀ ਹੋਣੀ, ਘੰਟੇ ਦੀ ਹੋਣੀ, ਤੇ 1-2 ਵਜੇ ਆਈ ਆ ਬਸ। ਉਹ 1-2 ਘੰਟਾ ਹੀ ਨਾ, ਤੇ 6 ਮਹੀਨੇ ਪਿੱਛੇ ਲੈ ਗਿਆ। ਇਹ ਬਸ ਮੇਰੇ ਰੱਬ ਦੇ ਕੰਮ ਆ। ਤੇ ਹੁਣ ਤੁਹਾਨੂੰ ਅਸੀਂ ਬਾਕੀ ਫਸਲਾਂ ਦਿਖਾਉਂਦੇ ਆ, ਬਾਕੀ ਜ਼ਿਮੀਦਾਰਾਂ ਨਾਲ ਮਿਲਾਉਂਦੇ ਹਾਂ। ਜਿਵੇਂ ਸ਼ਾਹ ਸੁਰੈਆ ਸਾਹਿਬ ਨਾਲ ਗੱਲ ਕਰਾਈ ਹੈ ਨਾ, ਇਦਾਂ ਅਸੀਂ ਤੁਹਾਨੂੰ ਮੱਕੀ ਦੇ, ਕਮਾਦ ਦੇ, ਵੱਖਰੇ ਫਸਲਾਂ ਦੇ ਜ਼ਿਮੀਦਾਰਾਂ ਨਾਲ ਮਿਲਾਉਂਦੇ ਆ ਵੀ ਰਾਤ ਉਹਨਾਂ 'ਤੇ ਕੀ ਬੀਤ ਕੇ ਗਈ ਹੈ ਤੇ ਕੀ ਕਰਕੇ ਗਈ ਹੈ। ਆ ਜਾਓ, ਅਸੀਂ ਜੀ ਹੁਣ ਤੁਹਾਨੂੰ ਮਿਲਾਉਂਦੇ ਆ
ਇੱਕ ਨਿੱਕੇ ਜਿਹੇ ਜ਼ਿਮੀਦਾਰ ਨਾਲ, ਜਿਹੜਾ ਮੱਕੀ ਦਾ ਜ਼ਿਮੀਦਾਰ ਜਿਹਨੇ ਬੜਾ ਔਖਾ ਹੋ ਕੇ ਕਿੱਲਾ ਲਾਇਆ ਸੀ, ਉਹ ਜ਼ਿਮੀਦਾਰ ਦਾ ਨਾਮ ਆ ਜੀ ਅੰਜਮ ਸਰੋਇਆ। ਆ ਮੈਂ ਕਿੱਲਾ ਮੱਕੀ ਦਾ ਲਾਇਆ ਸੀ ਅਚਾਰ ਵਾਸਤੇ, ਵੀ ਡੰਗਰਾਂ ਨੂੰ ਨਾ ਅਚਾਰ ਬਣਾ ਕੇ ਤੇ ਉਹ ਸੈਲਜ, ਸਾਦੇ ਸੈਲਜ ਬਣਾ ਕੇ ਖਵਾਵਾਂਗੇ। ਤੇ ਉਹ ਦੇਖ ਲਓ ਵੀ ਇੱਕ ਤਾਂ ਹੁੰਦਾ ਮੱਕੀ ਡਿੱਗ ਜਵੇ, ਡਿੱਗਦਾ ਇਹ ਹੁੰਦਾ ਵੀ ਕੁੱਬੀ ਜੀ ਹੋ ਕੇ ਨਾ ਕੁੱਬ ਕੱਢ ਕੇ ਤੇ ਉਹ ਸਿਰ ਕੱਢ ਜਾਂਦੀ ਆ, ਵੀ ਸਿਰੇ ਲੱਗ ਜਾਂਦੀ। ਪਰ ਇਹ ਟਾਂਡੇ ਭੰਨ ਗਏ, ਆ ਦੇਖ ਨਾ ਭੰਨੇ ਹਜੇ ਟੁੱਟ ਗਏ, ਲੱਕ ਟੁੱਟ ਗਿਆ ਇਹਨਾਂ ਦਾ। ਆ ਲੱਕ ਟੁੱਟ ਗਏ, ਜਦੋਂ ਟਾਂਡਿਆਂ ਦਾ ਲੱਕ ਟੁੱਟ ਜਵੇ ਨਾ ਉਹ ਫਿਰ ਮੁੜ ਕੇ ਖੜੇ ਨਹੀਂ ਹੁੰਦੇ। ਇਹ ਇੱਕ ਹਿਸਾਬ ਦੇ ਪੱਠੇ ਹੀ ਆ। ਹੁਣ ਇਹ ਅਸੀਂ ਕੁਤਰ ਕੇ ਹੀ ਡੰਗਰਾਂ ਨੂੰ ਖਵਾਣੇ ਆ ਤੇ ਆਪ ਵੱਲੋਂ ਬੜਾ ਖਰਚਾ। ਜਦੋਂ ਛੱਲੀ ਬਣ ਗਈ ਸੀ ਨਾ, ਤੂੰ ਆ ਦੇਖ, ਜਦੋਂ ਛੱਲੀ ਬਣ ਗਈ ਸੀ ਨਾ ਉਦੋਂ ਜਾ ਕੇ ਡਿੱਗਿਆ। ਵੀ ਇੱਕ ਬੰਦਾ ਕਿਸੇ ਥਾਂ ਤੇ ਪਹੁੰਚਣ ਲੱਗਾ ਹੋਵੇ ਨਾ, ਪਹੁੰਚਣ ਤੋਂ ਕੋਈ ਕਿੱਲਾ ਕੁ ਪਿੱਛੇ ਉਹਦਾ ਐਕਸੀਡੈਂਟ ਹੋ ਜਾਵੇ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ। ਆ ਬਸ ਉਹ ਹਿਸਾਬ ਹੋਇਆ। ਕੋਈ 20 ਦਿਨ ਰਹਿ ਗਏ ਸੀਗੇ ਇਸ ਮੱਕੀ ਦੇ ਪੱਕਣ 'ਚ ਤੇ 20 ਦਿਨ ਪਹਿਲਾਂ ਆ ਕੰਮ ਹੋ ਗਿਆ। ਬਸ ਜੋ ਮੇਰੇ ਮਾਲਕ ਦਾ ਹੁਕਮ ਆ ਜੀ ਉਹੀ ਹੋਣਾ। ਤੇ ਇਹ ਬੜਾ ਵੱਡਾ ਝਟਕਾ ਜੀ ਇਹ ਜ਼ਿਮੀਦਾਰਾਂ ਵਾਸਤੇ, ਤੇ ਜਿਹੜੇ ਨਿੱਕੇ ਜ਼ਿਮੀਦਾਰ ਆ ਉਹਨਾਂ ਵਾਸਤੇ ਤਾਂ ਇਹ ਬਹੁਤ ਵੱਡਾ ਝਟਕਾ ਜੀ। ਵੀ ਆਹ ਇਦਾਂ ਲੰਬੀ ਪੈ ਗਈ ਆ ਨਾ, ਹੁਣ ਇਹ ਖਬਰੇ ਵੱਢਣ ਲੱਗਿਆ ਵੀ ਇਦਾਂ ਹੀ ਲੰਬਾ ਪੈਣਾ ਪਵੇ ਜਿੱਦਾਂ ਇਹ ਲੰਬੀ ਪਈ ਹੈ। ਤਾਂ ਖਲੋ ਕੇ ਬਹਿ ਕੇ ਵਢੀਣੀ ਨਹੀਂ ਹੈ ਜਿੱਦਾਂ ਇਹ ਮੱਕੀ ਲੰਬੀ ਪੈ ਗਈ। ਤੇ ਇਹਦੇ ਕਾਮਯਾਬੀ ਦੇ ਨਾ ਜੀ ਕੋਈ ਨੰਬਰ ਨਹੀਂ ਹੈਗੇ ਵੀ ਇਹ ਕਾਮਯਾਬ ਹੋ ਜੂਗੀ। ਤੇ ਇਦਾਂ ਹੁਣ ਪੱਠਿਆਂ ਦੇ ਰਾਹੀਂ ਜਾਣੀ ਹੈ। ਇਹ ਰਾਤ ਵਾਲੀ ਹਨੇਰੀ ਜਿਹੜੀ ਆ ਨਾ, ਇਹ ਤੁਹਾਡੇ ਵਾਸਤੇ ਹਨੇਰੀ ਹੋਊਗੀ। ਇਹ ਰਾਤ ਵਾਲੀ ਆਫਤ ਸੀ। ਇਹ ਸਾਨੂੰ ਪੁੱਛ ਕੇ ਦੇਖੋ, ਇਹ ਰਾਤ ਆਫਤ ਆਈ ਆ, ਖੁਦਾਈ ਆਫਤ ਆਈ ਆ, ਜਿਹੜੀ ਆ ਕੇ ਹਰ ਸ਼ੈ ਬੇਬਰਾਨ ਤੇ ਤਹਿਸ ਨਹਿਸ ਕਰਕੇ ਚਲੀ ਗਈ। ਉਹ ਜੇ ਮੈਂ ਤੁਹਾਨੂੰ ਵਿਖਾਣਾ ਆਪਣੇ ਪਿੰਡ ਦੇ ਵਿੱਚ ਫਿਰ ਕੇ ਤੁਹਾਨੂੰ ਮੈਂ ਵਿਖਾਣਾ ਵੀ ਬੰਦਿਆਂ ਦੀ ਫਸਲਾਂ ਦੇ ਕੀ ਕੀ ਹਾਲਾਤ ਹੋਏ ਪਏ ਆ। ਉਹ ਤੁਹਾਨੂੰ ਜਿਹੜੀ ਮਿਸਾਲ ਇੱਕ ਵਾਰੀ ਸੁਣਾਈ ਸੀ ਨਾ, ਉਹ ਪੂਰੀ ਤਾਂ ਨਹੀਂ ਮੈਂ ਸੁਣਾਉਂਦਾ, ਪਰ ਉਹ ਜਿਹੜੀ ਗੱਲ ਕੀਤੀ ਸੀ ਨਾ ਵੀ ਜਾਂ ਭਾਂਡਿਆਂ ਵਾਲੀ ਹੈ ਨਹੀਂ ਜਾਂ ਟਾਂਡਿਆਂ ਵਾਲੀ ਹੈ ਨਹੀਂ। ਰਾਤ ਟਾਂਡਿਆਂ ਵਾਲੀ ਉਜੜ ਗਈ, ਆਹ ਟਾਂਡਿਆਂ ਵਾਲੀ ਸੀ। ਇਹਦੇ ਟਾਂਡੇ ਹੀ ਨਹੀਂ ਰਹੇ, ਅੱਧ ਵਿਚਾਲਿਓਂ ਟਾਂਡੇ ਟੁੱਟ ਗਏ ਤੇ ਟਾਂਡਿਆਂ ਵਾਲੀ ਕਿੱਦਾਂ ਬਚ ਜੂਗੀ? ਕੋਈ ਇਸ ਟਾਈਮ 'ਚ ਨਹੀਂ ਹੈਗੇ ਨੰਬਰ ਵੀ ਟਾਂਡਿਆਂ ਵਾਲੀ ਬਚ ਜੂਗੀ। ਹੁਣ ਮੈਂ ਤੁਹਾਨੂੰ ਹੋਰ ਫਸਲਾਂ ਵਿਖਾਉਣਾ, ਹੋਰ ਜ਼ਿਮੀਦਾਰ ਵਿਖਾਉਣਾ, ਉਹਨਾਂ ਦੇ ਮੂੰਹ ਵਿਖਾਉਣਾ। ਤੂੰ ਫਸਲਾਂ ਨੂੰ ਛੱਡ, ਤੂੰ ਜ਼ਿਮੀਦਾਰਾਂ ਦੇ ਮੂੰਹ ਦੇਖੀ, ਮੇਰੇ ਨਾਲ ਆ ਹੋਰਾਂ 'ਚ। अस्सलाम वालेकुम। ਸਿਆਣੇ ਕਹਿੰਦੇ ਵੀ ਗਹਿਰੀ ਦਾ ਪਤਾ ਬਾਹਰੀ ਨੂੰ ਲੱਗਦਾ, ਵੀ ਜਦੋਂ ਲੱਸੀ ਨਹੀਂ ਲੱਭਦੀ। ਵੀ ਇੱਕ ਤਾਂ ਆਫਤ ਆਈ ਹੈ ਨਾ ਉੱਥੇ ਸਲਾਬ ਵਾਲੀ। ਮੈਂ ਤੁਹਾਨੂੰ ਇੱਕ ਗੱਲ ਕੀਤੀ ਸੀ ਨਾ ਵੀ ਇਹ ਹਵਾ ਹੋਵੇ ਪਾਣੀ ਹੋਵੇ, ਇਹ ਉਹਦੇ ਹੁਕਮ ਦੇ ਵਿੱਚ ਆ। ਜਿੱਦਣ ਉਹ ਹੁਕਮ ਹਵਾ ਨੂੰ ਦੇ ਦੇਵੇ, ਜਿੱਦਣ ਉਹ ਪਾਣੀ ਨੂੰ ਦੇ ਦੇਵੇ, ਬਸ ਉਹ ਇਦਾਂ ਹੁੰਦਾ। ਤੇ ਸਾਡੇ ਵੀ ਰਾਤੀ ਜਿਵੇਂ ਹਵਾ ਨੂੰ ਹੁਕਮ ਮਿਲਿਆ ਨਾ ਤੇ ਝਾਂਜਾ ਚੱਲਿਆ, ਜਿਵੇਂ ਮੈਂ ਤੁਹਾਨੂੰ ਅੱਗੇ ਦਿਖਾ ਰਿਹਾ ਵੀ ਅੱਜ ਚਾਚੇ ਬੂਟੇ ਦੀ ਅਸੀਂ ਮੱਕੀ ਦਿਖਾਉਣ ਵਾਸਤੇ ਤੁਹਾਡੇ ਕੋਲ ਆਏ ਆ। ਚਾਚੇ ਬੂਟਾ ਨਾਲੇ ਉਹਦੇ ਨਾਲ ਗੱਲ ਕਰਦੇ ਆ, ਨਾਲੇ ਤੁਹਾਨੂੰ ਵਿਖਾਉਂਦੇ ਆ ਵੀ ਉਹਦੀ ਮੱਕੀ ਦੇ ਨਾਲ ਰਾਤੀ ਜਿਹੜੀ ਰਾਤ ਲੰਘੀ ਆ। ਹਾਂਜੀ, ਰਾਤੀ ਜਿਵੇਂ ਹੱਸਦੇ ਆਪਾਂ ਸੁੱਤੇ ਆ ਤੇ ਜਦੋਂ ਸਵੇਰੇ ਉੱਠੇ ਆ ਤੇ ਜਿਵੇਂ ਮੂੰਹ ਉਤਰਿਆ। ਮੂੰਹ ਤਾਂ ਜੀ ਆਟੋਮੈਟਿਕ ਹੀ ਉਤਰ ਗਿਆ। ਜਦੋਂ ਮੈਂ ਸਵੇਰੇ ਰਾਤ ਹੀ ਪਤਾ ਲੱਗ ਗਿਆ ਸੀ ਵੀ ਜਿੰਨਾ ਝਾਂਜਾ, ਬਾਰਿਸ਼, ਹਨੇਰੀ ਜੋ ਹੈ ਸੀ ਨਾ, ਉਦੋਂ ਹੀ ਦਿਲ ਤਾਂ ਏਦਾਂ ਧੱਕ ਧੱਕ ਵੱਜਦਾ ਸੀਗਾ ਵੀ ਹਰ ਸ਼ੈ ਗਈ, ਹਰ ਸ਼ੈ ਗਈ। ਲੇਕਿਨ ਫਿਰ ਵੀ ਉਹ ਦਿਲ ਨੂੰ ਤਸੱਲੀ ਦਿੰਦੇ ਰਹੇ ਵੀ ਯਾਰ ਸ਼ਾਇਦ ਅੱਲਾ ਨੇ ਬਚਾਤੀ ਹੋਵੇ, ਵੀ ਨਾ ਡਿੱਗੀ ਹੋਵੇ ਵੀ ਸ਼ਾਇਦ ਇੰਨੀ। ਤੇ ਜਦੋਂ ਮੈਂ ਬਾਹਰ ਨਿਕਲਿਆ ਨਾ, ਜਿ ਸਾਡੇ ਨਾਲ ਉੱਥੇ ਕਿ ਨਾ ਦੁਹਾੜਾ ਖੈ ਜੀ ਨਹਿਰ ਦੇ ਨਾਲ ਇੱਕ ਘਰ ਦਾ, ਉਹ ਦੇਖਿਆ ਨਾ ਤੇ ਉਹ ਖੜਾ। ਮੈਂ ਕਿਹਾ ਯਾਰ ਅੱਲਾ ਨੇ ਬਚਾਤਾ, ਸ਼ੁਕਰ ਕੀਤਾ ਮਾਲਕ ਦਾ। ਤੇ ਉਦੋਂ ਹੀ ਮੈਂ ਤੁਰਿਆ ਗਾ ਆਪਣੀ ਮੱਕੀ ਵੱਲ ਨੂੰ ਆਇਆ। ਜਦੋਂ ਮੈਂ ਆਪਣੀ ਮੱਕੀ ਕੋ ਆ ਕੇ ਦੇਖਿਆ ਨਾ ਤੇ ਤਾਂ ਚੌਧਰੀ ਫਿਰ ਸੁਹਾਗਾ ਹੀ ਫਿਰਿਆ। ਫਿਰ ਇਸ ਤੋਂ ਗਾਂ ਹੁਣ ਟਰੈਕਟਰ ਹੀ ਰਹਿ ਗਿਆ ਪਾਉਣ ਵਾਲਾ, ਹੋਰ ਤੇ ਇਹਦੇ ਚ ਕਸਰ ਕੋਈ ਨਹੀਂ। ਇਹਨੂੰ ਸੁਹਾਗਾ ਹੀ ਸਾਧਦੇ ਆ। ਹਾਂਜੀ। ਅੱਛਾ, ਉਹ ਅਗਲਾ ਕਿੱਲਾ ਵੀ ਤੇਰਾ? ਹਾਂਜੀ, ਇਹ ਜੀ 3 ਕਿੱਲੇ ਆ ਜੀ। ਆਏ ਹਾਏ, 3 ਕਿੱਲੇ ਮੱਕੀ ਆ ਜੀ। ਪਹਿਲਾਂ ਕਣਕ ਸੀਗੀ, ਕਣਕ ਚੱਕ ਕੇ ਤੇ ਉਹ ਘਰ ਖਾ ਲਈ। ਹੁਣ ਆ ਮੱਕੀ ਤੇ ਨਾ ਜੇ ਕੋਈ ਕਣਕ ਚੋਂ ਰੁਪਈਆ ਬਚਿਆ ਸੀ ਉਹ ਵੀ ਮੱਕੀ ਤੇ ਲਾਤਾ ਜੀ। ਉਹ ਵੀ ਮੱਕੀ ਤੇ ਲਾਤਾ। ਉਹ ਵੀ ਮੱਕੀ ਤੇ ਲਾਤਾ। ਠੇਕਾ ਵੀ ਮੱਕੀ ਨੇ ਦੇਣਾ ਸੀਗਾ ਤੇ ਹੁਣ ਉਹ ਸਮਝ ਲਓ ਵੀ ਆ ਮੱਕੀ ਜਿਹੜੀ ਆ ਨਾ ਜੀ, ਉਹ ਠੇਕਾ ਵੀ ਲੈ ਗਈ ਤੇ ਫਸਲਾਂ ਵੀ 2 ਲੈ ਗਈ ਜੀ। ਕਣਕ ਵੀ ਲੈ ਗਈ, ਆਪ ਵੀ ਗਈ। ਤੇ ਇਹਨੇ ਤਾਂ ਨਾ ਸਾਨੂੰ, ਮੈਂ ਤਾਂ ਸਵੇਰੇ ਜੀ ਦੇਖਿਆ, ਮੇਰੇ ਕੋਲ ਤਾਂ ਖੜੋ ਨਹੀਂ ਹੋਇਆ। ਮੈਂ ਫਿਰ ਉਦਾਂ ਹੀ ਕਿੱਕ ਮਾਰੀ ਤੇ ਚੁੱਪ ਕਰਕੇ ਮੈਂ ਘਰ ਨੂੰ ਚਲਾ ਗਿਆ। ਮੈਂ ਕਿਹਾ ਯਾਰ ਇੱਥੇ ਖੜਿਆਂ ਜ ਲੋ ਹੋ ਗਿਆ ਨਾ ਦੂਆ ਆਪਣਾ ਵੀਪੀ ਜਿਹਾ, ਭਾਵੇਂ ਮੈਨੂੰ ਚੱਕ ਕੇ ਲੈ ਜਾਣਾ ਪਵੇ। ਇੰਨਾ ਦੇਖ ਲਿਆ, ਸਾਲ ਦੀ ਰੋਜੀ ਗਈ। ਸਾਲ ਦੀ ਰੋਜ਼ੀ ਆ ਜੀ। ਹਾਂਜੀ। ਤੇ ਇਹ ਨਾ ਇਕੱਲੀ ਫਸਲ ਨਹੀਂ ਡਿੱਗੀ। ਹਾਂਜੀ, ਇਹ ਤਾਂ ਸਾਡੀਆਂ ਆਸਾਂ ਡਿੱਗੀਆਂ। ਹਾਂਜੀ ਹਾਂਜੀ। ਤੁਸੀਂ ਯਕੀਨ ਰੱਬ ਤੇ ਕਰਿਓ, ਅੱਗੇ ਵੀ ਅਸੀਂ ਗੱਲ ਕਰਦੇ ਸੀ, ਕਿਸੇ ਨੇ ਕਿਸੇ ਦੇ ਪੈਸੇ ਦੇਣੇ ਆ। ਹਾਂਜੀ। ਕਿਸੇ ਨੇ ਕੋਈ ਉਂਝ ਮਿੱਥਿਆ ਹੈ ਵੀ ਆਹ ਕੰਮ ਕਰੂੰਗਾ। ਜਿੱਦਾਂ ਹੁਣ ਗਾਂ ਵਿਆਹਾਂ ਦਾ ਟਾਈਮ ਚੱਲ ਰਿਹਾ, ਕਿਸੇ ਨੇ ਨਾਨਕੀ ਛੱਕ ਦੇਣੀ ਹੈ, ਕਿਸੇ ਨੇ ਮੜਾ ਬੰਨਣਾ ਜਾ ਕੇ, ਕਿਸੇ ਨੇ ਭੈਣ ਦੇ ਘਰ ਜਾਣਾ, ਕਿਸੇ ਨੇ ਭਰਾ ਦੇ ਘਰ ਜਾਣਾ। ਸਾਰੇ ਬੰਦਿਆਂ ਦੀਆਂ ਆਸਾਂ ਹੀ ਟੁੱਟ ਗਈਆਂ ਜੀ।
ਐਸਾ ਕੋਈ ਕੰਮ ਹੋਇਆ ਨਾ ਰਾਤੀ ਹੁਣ ਨਾ ਤੁਹਾਡੇ ਮਗਰਲੇ ਪਾਸੇ ਜੀ ਦਿਖਾਇਓ ਜੀ, ਬੰਨਾ ਤੁਸੀਂ ਟੱਪੋ ਨਾ ਇੱਕ ਵਾਰੀ, ਤੇ ਆ ਹੁਣ ਕਮਾਦ ਆ, ਹੁਣ ਕਮਾਦ ਤੋਂ ਸਖਤ ਫਸਲ ਕੋਈ ਨਹੀਂ, ਹਾਂਜੀ ਕਮਾਦ ਤੋਂ ਪੱਕੀ ਫਸਲ ਕੋਈ ਨਹੀਂ, ਬਾਂਸਾ ਰੰਗਾ ਕਮਾਦ ਸੀ ਵਾਂਸਾ ਰੰਗਾ ਜੀ। ਹੈ ਆ 12-14 ਫੁੱਟ ਤੇ ਕਮਾਦ ਸੀ ਜਿਹੜਾ ਇਸ ਟਾਈਮ ਆ ਤੁਸੀਂ ਦੇਖ ਰਹੇ ਹਾਲਾਤ ਇਹਦਾ ਵੀ ਆ ਕਿਦਾਂ ਲੰਬਾ ਪਿਆ। ਹੁਣ ਜਿੱਦਾਂ ਇਹ ਡਿੱਗ ਗਿਆ ਨੂੰ ਚੂਹਾ ਪੈਣਾ ਬਸ ਹਾਂਜੀ ਹਾਂਜੀ ਅੱਧ ਵਿਚਾਲਿਓਂ ਦੂਰ ਕਰ ਹਾਂਜੀ ਦੇਣਾ। ਇਹ ਚੌਧਰੀ ਅਸਦ ਆ ਜੀ ਗੁੱਜਰ, ਹਾਂ ਇਹ ਉਹਦਾ ਜੀ ਕਮਾਲ ਉਹ ਸਾਡਾ ਭਰਾ ਭਰਾ ਜ਼ਿਮੀਂਦਾਰ ਹੀ ਹੈ ਜੀ ਸਾਡਾ ਜ਼ਿਮੀਂਦਾਰ ਜੀ ਹੋਇਆ। ਕੋਈ ਵੀ ਹੋਵੇ ਨਾ ਜੀ। ਹਾਂਜੀ ਹਾਂਜੀ ਉਹ ਰਾਤੀ ਨਾ ਜੀ ਖਾਲਦ ਇੱਕ ਗੱਲ ਕਰਦਾ ਸੀ, ਆ ਉਰਲੇ ਪਾਸੇ ਟੱਪ ਕੇ ਆਈ ਰਾਤੀ ਨਾ, ਹੁਣ ਖਾਲਦ ਗੱਲ ਕਰਦਾ ਸੀ, ਹਾਂਜੀ ਇੱਕ ਮਿੰਟ ਮੋਬਾਈਲ ਫੜੀ ਵੀ ਰਾਤੀ ਨਾ ਇੱਕ ਸਾਡਾ ਜ਼ਿਮੀਂਦਾਰ ਨਾ ਜਦੋਂ ਝਾਂਜਾ ਚੱਲਿਆ ਉਹਨੇ ਪੂਰਾ ਝਾਂਜਾ ਨਾ ਆਪ ਦੇ ਸਿਰ ਦੇ ਉੱਤੇ ਭੋਗਿਆ। ਹਾਂਜੀ ਹਾਂਜੀ ਤੇ ਉਹ ਕਿਵੇਂ ਕਰਕੇ ਉਹ ਗੱਲ ਸੀ, ਤੁਸੀਂ ਗੱਲ ਸੁਣ ਕੇ ਤੁਹਾਨੂੰ ਨਾ ਲੂੰ ਕੰਡੇ ਹੋ ਜਾਣਗੇ। ਲਓ ਜੀ ਨਾਲੇ ਕੁਦਰਤੀ ਅਸੀਂ ਬਣਾ ਰਹੇ ਸੀ, ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਸੀ ਤੇ ਉੱਤੋਂ ਚੌਧਰੀ ਅਸਦ ਸਾਹਿਬ ਵੀ ਆ ਗਏ ਆ ਜੀ, ਕੁਦਰਤੀ ਆ ਗਏ ਆ। ਉਰੇ ਆ ਆਇਆ ਹਾਂਜੀ ਚੌਧਰੀ ਅਸਦ ਸਾਹਿਬ ਵੀ ਆ ਗਏ ਆ ਤੇ ਹੁਣ ਉਹਨਾਂ ਨੂੰ ਅਸੀਂ ਦਿਖਾਣੇ ਤੁਹਾਨੂੰ ਜੀ ਕਮਾਦ ਵਿਖਾਇਆ ਤੁਹਾਨੂੰ ਉਹਦਾ ਅੱਗੇ। ਅੱਛਾ ਜਿਹੜੀ ਗੱਲ ਕਰਦਾ ਸੀ ਅੱਗੇ, ਉਹ ਗੱਲ ਸੁਣ ਕੇ ਲੂੰ ਕੰਡੇ ਹੋ ਜਾਣਗੇ। ਉਹ ਕਿਸੇ ਦੀ ਗੱਲ ਕੀ ਆ, ਆਪਣੀ ਉਹ ਗੱਲ ਆ, ਅਸੀਂ ਉੱਥੇ ਪਾਈ ਹੋਈ ਆ ਮਿਰਚਾਂ ਦੀ ਪਨੀਰੀ। ਅੱਛਾ ਆਪਾਂ ਤਾਂ ਬੈਠੇ ਸੀ ਇੱਧਰ, ਹਾਂ ਉਹ ਜਦੋਂ ਉਹਨਾਂ ਨੂੰ ਖਬਰ ਲੱਗੀ ਨਾ ਵੀ ਝਾਂਜਾ ਆ ਵੀ ਗਿਆ। ਝਾਂਜਾ ਚੱਲਣ ਲੱਗਾ, ਉਹਨਾਂ ਨੇ ਘਰੋਂ ਛਾਪਰ ਚੱਕ ਜਨਾਬ ਜੀ ਤੇ ਉਹ ਭੱਜ ਪਏ, ਉਹ ਤਰਪਾਲਾਂ ਲੈ ਕੇ ਤੇ ਹੈ। ਹੁਣ ਉਹ ਦੋ ਉਹਨਾਂ ਦੇ ਮੁਲਾਜ਼ਮ, 2-3 ਉਹ ਭਰਾ, ਉੱਥੇ ਅਸੀਂ ਮੁਸ਼ਤਰਕਾ ਜੀ ਪਨੀਰੀ ਪਾਈ ਹੋਈ ਹੈ, ਮੈਂ ਤਾਂ ਇੱਧਰ ਸੀ, ਉੱਥੇ ਮਾਸ਼ੀ ਵੀ ਆ ਗਿਆ, ਹਾਂ ਉਹ ਫੜ ਕੇ ਬਹਿ ਗਏ ਹਾਏ ਉਹਨੂੰ। ਹਾਏ ਹਾਏ ਸਾਰਾ ਝਾਂਜਾ ਸਿਰ ਤੇ ਭੋਗਿਆ ਨਾ। ਮੈਂ ਕਹਿ ਰਿਹਾ ਵੀ ਸਾਰਾ ਝਾਂਜਾ ਸਿਰ ਤੇ ਭੋਗ ਗਿਆ। ਫਿਰ ਜਦੋਂ ਭਾਰੀ ਹੋ ਗਈ ਨਾ ਸ਼ੀਟ, ਉਹ ਥੱਲੇ ਫੜੀ ਬੈਠਾ ਸੀ, ਉਹ ਸ਼ੀਟ ਮੁੰਡੇ ਦੇ ਸਿਰ ਚ ਇੰਜ ਵੱਜੀ ਵੀ ਉਹਨੇ ਕਿਹਾ ਪਤਾ ਨਹੀਂ ਮੇਰੇ ਸਿਰ ਚ ਕੀ ਵੱਜ ਗਿਆ। ਜਿਵੇਂ ਡਾਂਗਾ ਵੱਜਦੀ। ਹਾਂ ਉਹਨੇ ਕਿਹਾ ਭਾਈ ਜੀ ਜਾਨ ਨਾਲੋਂ ਚੰਗੀ ਸ਼ੈ ਕੋਈ ਨਹੀਂ, ਇਹਨੂੰ ਉੱਡਦੀ ਆ ਉੱਡਣ ਦੋ ਤੇ ਘਰੋਂ ਘਰੀ ਉਹ ਲਵੇ ਮੁੰਡੇ ਆ ਜੀ ਜਿਹਦੀ ਗੱਲ ਕਰਦਾ ਇਹ, ਉਹ ਸਾਡਾ ਭਰਾ ਮਾਸ਼ੀਓ ਵੀ, ਤੇ ਉਹ ਲਵਾ ਮੁੰਡਾ ਜ਼ਿਮੀਂਦਾਰਾ ਕਰਦਾ ਉਸਮਾਨ ਹੋ ਰਹੀ, ਉਸਮਾਨ ਸੀ। ਉਸਮਾਨ ਸਾਹਿਬ ਨਾਲ ਤੁਹਾਡੀ ਕਈ ਵਾਰੀ ਮੁਲਾਕਾਤ ਕਰਾਈ, ਉਹ ਵਿਚਾਰੇ ਉਹ ਡੰਡੇ ਫੜ ਕੇ ਬੈਠੇ ਰਹੇ ਵੀ ਕਿਸੇ ਤਰ੍ਹਾਂ ਪਨੀਰੀ ਬਚ ਜਵੇ, ਇੰਨਾ ਖਰਚਾ ਕੀਤਾ ਫੜ ਦੜ ਕੇ ਪੈਸੇ, ਤੇ ਇਦਾਂ ਹੀ ਸਾਡਾ ਤਾਂ ਨਿਜ਼ਾਮ ਚੱਲਦਾ ਨਾ ਜ਼ਿਮੀਂਦਾਰ। ਸਾਹਿਬ ਮੈਂ ਤੁਹਾਨੂੰ ਦੱਸਦਾ, ਪਨੀਰੀ ਜਿਹੜੀ ਆ ਨਾ ਉਹ ਹੁਣ ਉਹਦਾ ਨੁਕਸਾਨ ਹੋਇਆ। ਹਾਂ ਹਾਂ ਇਹ ਨੁਕਸਾਨ ਹੁਣ ਪਨੀਰੀ ਦਾ ਨਹੀਂ ਹੈ, ਇਹ ਫਸਲ ਦਾ ਨੁਕਸਾਨ ਆ। ਕਿਉਂਕਿ ਪਨੀਰੀ ਦੁਬਾਰਾ ਹੁਣ ਪਾਣੀ ਕਦੋਂ ਆ ਤੇ ਕਦੋਂ ਉਹ ਲੱਗਣੀ ਹੈ, ਐਡੀ ਐਡੀ ਪਨੀਰੀ ਹੋਈ ਅੱਗੇ ਪਿੱਛੇ ਹੋ ਗਿਆ ਲੇਟ ਹੋ ਜਾਣੀ ਹੈ ਨਾ। ਉਹ ਕਿੱਲਿਆਂ ਦਾ ਨੁਕਸਾਨ ਆ, ਇਹ ਲੱਖਾਂ ਦਾ ਨੁਕਸਾਨ ਆ, ਇਹ ਥੋੜਾ ਦਾ ਨੁਕਸਾਨ ਯਾਰ ਐਵੇਂ ਤਾਂ ਨਹੀਂ ਉਹ ਫੜ ਕੇ ਬੈਠੇ, ਸਾਰਾ ਝਾਂਜਾ ਸਿਰ ਤੇ ਭੋਗਿਆ। ਹਾਂ ਅੱਲਾ ਦੀ ਜ਼ਾਤ ਉਹਨਾਂ ਦੇ ਬਰਕਤ ਸਾਹਿਬ ਕੀ ਹਾਲ ਚਾਲ ਆ? ਇਹ ਸਾਡਾ ਭਰਾ ਜੀ ਅਸਦ ਗੁੱਜਰ ਆ ਜੀ, ਤੇ ਹੋਰ ਅਸਦ ਗੁੱਜਰ ਕੀ ਹਾਲ? ਤੇ ਅਸਦ ਗੁੱਜਰ ਜੀ ਪੁਰਾਣਾ ਜ਼ਿਮੀਂਦਾਰ ਜੇ ਚਾਚਾ ਬੂਟਾ ਜਿਹਦੀ ਗੱਲ ਕਰਦਾ ਸੀ, ਤੇ ਆ ਕਮਾਦ ਇਹਦਾ ਜੀ ਜਿਹੜਾ ਅੱਗੇ ਤੁਹਾਨੂੰ ਵਿਖਾਇਆ ਲੰਬਾ ਪਿਆ। ਤੇ ਅਸਦ ਇਹ ਕਿੰਨੀ ਉਮਰ ਆ ਕਮਾਦ ਦੀ? ਲਵੇਰਾ ਕਿ ਮੋਢਾ ਕਿਵੇਂ? ਲਵੇਰਾ ਜੀ ਇਹ। ਅੱਛਾ ਲਵੇਰਾ। ਹਾਂਜੀ ਤੇ ਇਹ ਜਿਹੜਾ ਹੁਣ ਡਿੱਗਿਆ ਇਹ ਹੁਣ ਨੁਕਸਾਨ ਹੋਇਆ ਜਾਂ ਬਚ ਗਿਆ ਜਾਂ ਕੀ? ਨੁਕਸਾਨ ਹੀ ਹੈ ਜੀ ਇਹ, ਹੁਣ ਇਹਦੇ ਚ ਹੁਣ ਕੀ ਕਹਿ ਸਕਦੇ ਹਾਂ ਤੇ ਇਹ ਤਾਂ ਇੰਜ ਡਿੱਗਿਆ ਹੈ ਨਾ ਵਿੱਚੋਂ ਹੇਠਲਾ ਪਾਸਾ ਸੁਹਾਗਾ ਤਾਂ ਹੀ ਫਿਰ ਗਿਆ ਜੀ, ਸੁਹਾਗਾ ਫਿਰ ਗਿਆ। ਸੁਹਾਗਾ ਹੀ ਅੱਛਾ ਰਾਤ ਹਵਾ ਦੱਸਦੇ ਸੀ, ਕਹਿੰਦੇ ਹਵਾ ਇੱਕ ਪਾਸੇ ਨੂੰ ਨਹੀਂ ਚੱਲੀ, ਹਵਾ ਇਦਾਂ ਚੱਲੀ, ਹਾਂ ਗੇੜੇ ਕੱਢਦੀ ਸੀ, ਗੇੜੇ ਕੱਢੇ ਹਵਾ ਨੇ, ਇੰਜ ਫਸਲਾਂ ਚੱਕ ਚੱਕ ਕੇ ਮਾਰੀਆਂ ਪਾਸੇ ਭੰਨਤੇ ਉਹਦੇ। ਇਹ ਹੁਣ ਜੇ ਡਿੱਗੇ ਹੋਣ ਚੂਹਾ ਪੈ ਜਾਂਦਾ ਜਾਂ ਕੀ ਦਾ ਨੁਕਸਾਨ ਕਿਦਾ? ਨੁਕਸਾਨ ਅੰਜਮ ਭਾਈ ਨੁਕਸਾਨ ਹੀ ਹੈ, ਹੁਣ ਇਹਦਾ ਕੀ ਕਰ ਸਕਦੇ ਆ। ਆਪਣੇ ਕੋਲ ਤਾਂ ਇਹਦੇ ਵਿੱਚ ਕਿਵੇਂ ਕਹਿੰਦੇ, ਆਪਣੀ ਤਾਂ ਕੋਸ਼ਿਸ਼ ਸੀਗੀ, ਅਸੀਂ ਆਪਣੇ ਵਾਲੀ ਕੋਸ਼ਿਸ਼ ਪੂਰੀ ਕੀਤੀ ਹੈ ਖਰਚਾ ਕਰਨ ਦੀ। ਅੱਗੇ ਆਪਣੇ ਵੱਲੋਂ ਅਸੀਂ ਇਹਦੇ ਚ ਕਸਰ ਕੋਈ ਨਹੀਂ ਛੱਡੀ ਹੈਗੀ, ਮਿਹਨਤ ਵਾਲੀ। ਬਾਕੀ ਅੱਗੇ ਅੱਲਾ ਦੀ ਜ਼ਾਤ ਪਾਕ ਦੇਣੇ ਵਾਲੀ ਆ, ਉਹ ਜੋ ਵੀ ਕਰਦਾ ਬਿਹਤਰ ਹੀ ਕਰਦਾ। ਸ਼ੁਕਰ ਇਨਸਾਨ ਦਾ ਤਾਂ ਫਿਰ ਕਿਵੇਂ ਕਹਿੰਦੇ ਆ, ਅਸੀਂ ਕੁਝ ਸੋਚਦਾ। ਵਾਹ ਵਾਹ ਵਾਹ। ਤੇ ਬਾਕੀ ਅੱਗੇ ਜੋ ਵੀ ਹੈਗਾ ਠੀਕ। ਇਨਸਾਨ ਜਿਹੜਾ ਨਾ ਅੱਗ ਨਾ, ਇਨਸਾਨ ਜਿਹੜਾ ਨਾ ਮਿੱਟੀ, ਹਵਾ, ਪਾਣੀ, ਇਹਨਾਂ ਚੀਜ਼ਾਂ ਦਾ ਹੀ ਮਜਮੂਆ, ਤੇ ਇਹਨੂੰ ਨੁਕਸਾਨ ਪਹੁੰਚਾਉਣ ਵਾਲੀ ਚੀਜ਼ਾਂ ਵੀ ਇਹੀ ਆ ਵੀ ਜਿਹਨੂੰ ਇਹ ਰੋਕ ਨਹੀਂ ਸਕਦਾ, ਜਿਹਦੇ ਹੱਥ ਅੱਗੇ ਹੱਥ ਨਹੀਂ ਕਰ ਸਕਦਾ। ਨਾ ਇਹ ਹਵਾ ਨੂੰ ਠੱਲੇ, ਨਾ ਇਹ ਪਾਣੀ ਨੂੰ ਠੱਲੇ। ਮੈਂ ਤਾਂ ਕਹਿੰਦਾ ਤੁਸੀਂ ਇੱਕ ਸ਼ੇਰ ਸੁਣਿਆ ਹੋਣਾ, ਏਕ ਹੀ ਸਭ ਮੈਂ ਖੜੇ ਹੋ ਗਏ ਮਹਿਮੂਦੋ ਯਾਜ਼, ਹੈ ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ। ਉਹ ਸ਼ੇਰ ਤਾਂ ਹੈ ਹੋਰ ਪਾਸੇ ਦਾ, ਪਰ ਗੱਲ ਇਹ ਆ ਵੀ ਜ਼ਿਮੀਂਦਾਰ ਤੇ ਸਲਾਬ ਵਾਲੇ ਇੱਕੋ ਜਿਹੇ ਹੋ ਗਏ, ਉਹ ਇੱਕੋ ਜਿਹੇ ਬਰਾਬਰ ਕਰਤੇ ਜੀ। ਇਹ ਨਾ ਕੋਈ ਕਹੇ, ਜਿਹੜੇ ਦੇਣ ਵਾਲੇ ਸੀ ਨਾ ਉਹ ਵੀ ਉਸ ਹਿਸਾਬ ਵਿੱਚ ਆ ਗਏ ਵੀ ਜਿਹੜਾ ਨਾ ਉਹਨਾਂ ਦੀ ਮਦਦ ਕੀਤੀ ਜਾਵੇ। ਆ ਜਿਹੜੇ ਕਿਸਾਨ ਹੁਣ ਦੇਖੋ ਵੱਡੇ ਜ਼ਿਮੀਂਦਾਰ ਅਸਦ ਰੰਗੇ ਜਿਨ੍ਹਾਂ ਦਾ 20-20 ਕਿੱਲੇ 30-30 ਕਿੱਲੇ ਅਲਹਮਦੁਲਿਲਾ, ਚਲੋ ਇਹਨਾਂ ਦਾ ਨਿਜ਼ਾਮ ਹੋਰ ਹਿਸਾਬ ਦਾ। ਇੱਕ ਬੰਦਾ ਲਾਈ ਕਿੱਲਾ ਬੈਠਾ, ਬੜੇ ਵਿਚਾਰਿਆਂ ਉਹਨੇ ਆਪਣੀ ਧੀ ਦੇ ਉਹਦੇ ਵਿੱਚ ਜਨਾਬ ਕੰਨਾਂ ਦੇ ਬੁੰਦੇ ਦੇਖੀ ਬੈਠਾ, ਦਿਨ ਰੱਖੀ ਬੈਠਾ। ਹਰ ਸ਼ਾਇਦ ਦਿਸਦੀ ਆ ਨਹੀਂ ਨਾਲੇ 2-3 ਸਾਲ ਤੋਂ ਵੈਸੇ ਜ਼ਿਮੀਂਦਾਰ ਤੇ ਕ੍ਰਾਈਸਿਸ ਜਾ ਰਿਹਾ, ਜਿੱਡਾ ਕੋਈ ਚੰਗਾ ਸੀ ਜਾਂ ਕੋਈ ਮਾੜਾ ਸੀ, ਹਰ ਬੰਦਾ ਆਪਣਾ ਆਪ ਥੱਲੇ ਲੱਗਾ ਅੱਗੇ ਜ਼ਿਮੀਂਦਾਰ ਨਿਜ਼ਾਮ ਲੈ ਕੇ ਤੁਰਿਆ। ਬਾਕੀ ਰਹਿੰਦੀ ਖੁੰਦੀ ਕਸਰ ਹੁਣ ਨਿਕਲ ਗਈ ਹੈ, ਪਰ ਅੱਲਾ ਦੀ ਜ਼ਾਤ ਪਾਕ ਬਿਹਤਰ ਅਦਾ ਕਰਨੇ ਵਾਲੀ ਹੈ। ਬਸ ਜੀ ਹਾਂ ਅੱਲਾ ਬਿਹਤਰ ਕਰੇਗਾ, ਮਾਲਕ ਦਾ
ਜਿਹੜੀ ਗੱਲ ਅੱਗੇ ਅਸਦ ਗੁੱਜਰ ਨੇ ਚਾਚੇ ਬੂਟੇ ਨੇ ਕੀਤੀ ਆ ਨਾ ਵੀ ਅਸੀਂ ਹੁਣ ਵੀ ਉਹਦਾ ਸ਼ੁਕਰ ਹੀ ਕਰਨਾ, ਸ਼ੁਕਰ ਹੀ ਫਿਰ ਵੀ ਸ਼ੁਕਰ ਦੂਈ ਗੱਲ ਹੈ ਨਹੀਂ। ਕਿਉਂ ਖਾਲਸਾ ਸਾਹਿਬ? ਬਿਲਕੁਲ ਸ਼ੁਕਰ ਅਦਾ ਕਰ, ਉਹਦਾ ਸ਼ੁਕਰ ਹੈ। ਸਿਖਾਇਆ ਹੀ ਗਿਆ। ਹਾਂ ਅੱਜ ਨਾ ਉਸਤਾਦਾਂ ਦਾ ਦੇਣਾ, ਸਬਰ। ਅੱਜ ਉਸਤਾਦਾਂ ਦਾ ਦੇਣਾ। ਤੇ ਇੱਕ ਉਸਤਾਦ ਵੀ ਸਾਡੇ ਕੋਲ ਖਲੋਤੇ ਆ, ਨੁਮਾਨ ਸਾਹਿਬ। ਨੁਮਾਨ ਸਾਹਿਬ ਗੱਲਾਂ ਦੋ ਰਲ ਗਈਆਂ, ਇੱਕ ਤਾਂ ਤੁਸੀਂ ਦੇਖ ਰਹੇ ਆ ਖੁਦਾਈ ਆਪਸ ਹਾਂਜੀ, ਤੇ ਇੱਕ ਦਿਨ ਉਸਤਾਦਾਂ ਦਾ। ਤੁਸੀਂ ਕੀ ਗੱਲ ਕਰੋਗੇ? ਇੱਕ ਤਾਂ ਉਸਤਾਦਾਂ ਨੂੰ ਪਹਿਲਾਂ ਤੇ ਖਰਾਜੇ ਤਹਿਸੀਨ ਆ ਜੀ। ਮੈਂ ਅਸਦ ਸਾਹਿਬ ਦੀ ਵੀ ਗੱਲ ਸੁਣ ਰਿਹਾ ਸੀ, ਤੁਹਾਡੀ ਵੀ ਸੁਣ ਰਿਹਾ ਸੀ ਵੀ ਇੰਨੇ ਨੁਕਸਾਨ ਦੇ ਬਾਵਜੂਦ ਤੁਸੀਂ ਇਹ ਕਹਿ ਰਹੇ ਵੀ ਅੱਲਾ ਦਾ ਸ਼ੁਕਰ ਆ। ਹਾਂਜੀ ਫਿਰ ਵੀ ਸ਼ੁਕਰ ਆ ਜੀ। ਇਹ ਚੀਜ਼ਾਂ ਸਾਨੂੰ ਉਸਤਾਦ ਨੇ ਸਿਖਾਇਆ ਨਾ ਵੀ ਤੁਹਾਨੂੰ ਮਾਲ ਤੋਂ ਹਾਂਜੀ। ਅਜ਼ਮਾਇਆ ਜਾਊਗਾ ਹੈ, ਤੇ ਫਿਰ ਜਿਹੜਾ ਬੰਦਾ ਸਬਰ ਕਰੂਗਾ ਉਹਨੂੰ ਮੈਂ ਖੁਸ਼ੀ ਵੀ ਦੇਵਾਂਗਾ। ਸੁਭਾਨ ਅੱਲਾਹ, ਲਗਾ ਲਮੋਗੀ। ਅਭੀ ਜਿਹੜਾ ਬੰਦਾ ਸਬਰ ਕਰੂਗਾ ਉਹਨੂੰ ਖੁਸ਼ੀ ਵੀ ਮਿਲੇਗੀ। ਲੇਕਿਨ ਇਹ ਅੱਲਾਹ ਪਾਕ ਨੇ ਜ਼ਿਮੀਦਾਰ ਨੂੰ ਨਾ, ਮੈਂ ਜਦੋਂ ਵੀ ਮਤਲਬ ਫੀਲ ਕਰਦਾ ਨਾ ਇੰਨਾ ਸਬਰ ਹੁੰਦਾ ਨਾ ਇਹਦੇ 'ਚ, ਇਹਦਾ ਪਹਿਲਾਂ ਹੀ ਹੁੰਦਾ ਵੀ ਕੋਈ ਗੱਲ ਨਹੀਂ ਯਾਰ ਅੱਲਾਹ ਹੋਰ ਦੇਊ। ਹਾਲਾਂਕਿ ਪਿਛਲੇ 3-4 ਸਾਲ ਤੋਂ ਜ਼ਿਮੀਦਾਰਾ ਬਹੁਤ ਜ਼ਿਆਦਾ ਬਹਿਰਾਨ ਚ ਆ। ਬੰਦਾ ਮਤਲਬ ਨਾ ਸਫੈਦ ਪੋਸ਼ ਹੀ ਬਣਿਆ ਪਿਆ, ਵੱਡਾ ਜ਼ਿਮੀਦਾਰ ਵੀ ਆਪਣੀ ਲੁਕੋਈ ਖੜਿਆ, ਬਾਕੀ ਤੇ ਫਿਰ ਉਹਨੇ ਕੀ ਢਕਣਾ। ਇਦਾਂ ਦੇ ਹਾਲਾਤ ਆ। ਤੇ ਉਸਤਾਦਾਂ ਦੇ ਜਿਹੜਾ ਅੱਜ ਦਾ ਦਿਨ ਦੇ ਨਾਲ ਉਹਨਾਂ ਦੀ ਅਜ਼ਮਤ ਨੂੰ ਸਲਾਮ ਆ ਜੀ, ਜਿਨ੍ਹਾਂ ਨੇ ਸਾਨੂੰ ਮਤਲਬ ਸ਼ਊਰ ਦਿੱਤਾ ਇੰਨਾ। ਤੇ ਅਸੀਂ ਇਹ ਸਮਝ ਰਹੇ ਵੀ ਨੁਕਸਾਨ ਵੀ ਹੋਇਆ ਤੇ ਅੱਲਾਹ ਪਾਕ ਦਾ ਸ਼ੁਕਰ ਹੈ, ਕੋਈ ਨਹੀਂ ਅੱਲਾਹ ਹੋਰ ਦੇਊਗਾ। ਤੇ ਬਾਕੀ ਹਕੂਮਤ ਨੂੰ ਮੇਰੀ ਇਹ ਰਿਕੁਐਸਟ ਹੈ ਵੀ ਇਹਨਾਂ ਇਲਾਕਿਆਂ 'ਚ ਵੀ ਸਰਵੇ ਹੋਵੇ, ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੁਛ ਨਾ ਕੁਛ ਸਬਸਿਡੀ ਮਿਲੇ। ਨੁਕਸਾਨ ਬਹੁਤ ਜ਼ਿਆਦਾ ਹੋਇਆ। ਬੜੀ ਸੋਹਣੀ ਗੱਲਾਂ ਕੀਤੀਆਂ ਨੁਮਾਨ ਸਾਹਿਬ ਨੇ। ਉਹ ਕਹਿੰਦੇ ਵੀ ਸਾਨੂੰ ਇਹ ਗੱਲਾਂ ਜਿਹੜੀਆਂ ਅਸੀਂ ਕਰ ਰਹੇ ਆ ਨਾ, ਵੀ ਏਡੇ ਔਖੇ ਟਾਈਮ 'ਚ ਵੀ ਸ਼ੁਕਰ ਕਰ ਰਹੇ ਆ, ਇਹ ਵੀ ਉਸਤਾਦਾਂ ਦੀ ਦੇਣ ਆ। ਤੇ ਅੱਲਾਹ ਤਾਲਾ ਜੀ ਜਿਹੜੇ ਸਾਡੇ ਉਸਤਾਦ ਆ, ਹਰ ਬੰਦਾ ਆਪਣੇ ਉਸਤਾਦਾਂ ਨੂੰ ਨਾ, ਜਦੋਂ ਤੁਸੀਂ ਨਮਾਜ਼ ਪੜ੍ਹੋ ਨਾ, ਜਿੱਥੇ ਤੁਸੀਂ ਆਪਣੇ ਮਾਂ ਪਿਓ ਨੂੰ ਯਾਦ ਕਰਦੇ ਆ, ਉਦਾਂ ਹੀ ਆਪਣੇ ਉਸਤਾਦਾਂ ਨੂੰ ਵੀ ਯਾਦ ਕਰਿਆ ਕਰੋ। ਉਸਤਾਦ ਵੀ ਮਾਂ ਪਿਓ ਹੁੰਦੇ ਆ ਸਾਡੇ ਨਾ। ਹੁਣ ਜਿਵੇਂ ਚਾਚੇ ਬੂਟੇ ਹੁਣੀ ਆ, ਪਿਛਲੇ ਪਾਰੇ 'ਚ ਅੱਬੂ ਹੁਣੀ, ਹਾਲੇ ਵੀ ਇਹ ਅੱਬੂ ਤੇ ਚਾਚਾ ਬੂਟਾ ਜਦੋਂ ਬਹਿੰਦੇ ਆ ਨਾ, ਆਪਣੇ ਉਸਤਾਦਾਂ ਨੂੰ ਯਾਦ ਕਰਦੇ, ਉਹ ਪਿਛਲੇ ਉਸਤਾਦਾਂ ਦੀ ਚੇਤੇ ਗੱਲ ਕਰਦੇ। ਅੱਛਾ ਜੀ, ਤੁਹਾਨੂੰ ਇਦਾਂ ਜ਼ਿਮੀਦਾਰਾਂ ਨਾਲ ਮਿਲਾਇਆ, ਮੈਂ ਤੁਹਾਨੂੰ ਅੱਜ ਸ਼ਾਮ ਤੱਕ ਜ਼ਿਮੀਦਾਰਾਂ ਨਾਲ ਹੀ ਮਿਲਾਣਾ, ਤੁਹਾਨੂੰ ਮੈਂ ਦਿਖਾਣਾ ਵੀ ਕੀ ਬਣ ਰਿਹਾ, ਰਾਤ ਕੀ ਬੀਤ ਕੇ ਗਈ ਆ। ਤੇ ਅਸਲ ਗੱਲ ਜਿਹੜੀ ਉਹ ਥੋੜੀ ਜੀ ਦੁੱਖ ਦਿੰਦੀ ਆ ਨਾ, ਕਿ ਕਈ ਬੰਦਿਆਂ ਨੇ ਆਪਣੇ ਕੰਨਾਂ ਨਾਲ ਸੁਣੀਆਂ ਸੀ, ਕਈਆਂ ਨੇ ਕਿ ਬੜੀਆਂ ਆਸਾਂ ਸੀ ਵੀ ਆਹ ਕੰਮ ਇਦਾਂ ਕਰਾਂਗੇ, ਆਹ ਵਾਲਾ ਕੰਮ ਇਦਾਂ ਕਰਨਾ ਹੈ। ਉਹ ਉਮੀਦਾਂ ਥੋੜੀਆਂ ਜਿਹੀਆਂ ਇੱਕ ਵਾਰੀ ਬੰਦਿਆਂ ਦੀਆਂ ਗਾਂ ਪਿਛਾਂ ਡਾਵਾਂ ਡੋਲ ਹੋਈਆਂ, ਉਹ ਮੈਂ ਲੇਕਿਨ ਅੱਲਾ ਕਰਨ ਵਾਲਾ ਜੀ। ਗੱਲ ਕਰਨਾ, ਇਹ ਪਤਾ ਕੀ ਆ, ਵਕਤੀ ਤੌਰ ਤੇ ਜਦੋਂ ਕੋਈ ਨੁਕਸਾਨ ਹੁੰਦਾ ਨਾ, ਉਹ ਲੱਗਦਾ ਜਿੱਦਾਂ ਕਿ ਤੁਸੀਂ ਸ਼ੁਕਰ ਵਾਲੀ ਗੱਲ ਕਰ ਰਹੇ ਸੀ। ਵਕਤੀ ਤੌਰ ਤੇ ਤਾਂ ਬੰਦੇ ਨੂੰ ਬੜੀ ਤਕਲੀਫ ਹੁੰਦੀ ਆ, ਧੀਆਂ ਪੁੱਤਰਾਂ ਤਰ੍ਹਾਂ ਪਾਲੀ ਹੋਈ ਸ਼ੈ ਆ। ਇਦਾਂ ਹੀ ਕਿਸਾਨ ਇਹਦੀ ਹਿਫਾਜ਼ਤ ਕਰਦਾ ਨਾ, ਧੀ ਪੁੱਤਰ ਤਰ੍ਹਾਂ ਹੀ ਕਰਦਾ, ਪਾਲਦਾ। ਫਿਰ ਜਦੋਂ ਇਦਾਂ ਦਾ ਕੋਈ ਨੁਕਸਾਨ ਹੋ ਜਾਂਦਾ ਨਾ, ਫਿਰ ਉਸ ਵੇਲੇ ਤਕਲੀਫ ਤਾਂ ਹੁੰਦੀ ਆ, ਲੇਕਿਨ ਜਦੋਂ ਕੁਝ ਸਮੇਂ ਗੁਜ਼ਰ ਜਾਂਦਾ ਨਾ, ਉਸ ਤੋਂ ਬਾਅਦ ਜਦੋਂ ਉਹਨੂੰ ਰੱਬ ਕਿਸੇ ਹੋਰ ਪਾਸੋਂ ਧੱਕਾ ਲਾ ਦਿੰਦਾ ਨਾ, ਫਿਰ ਉਹ ਬੰਦਾ ਭੁੱਲ ਜਾਂਦਾ, ਫਿਰ ਬੰਦਾ ਪਿਛਲਾ ਨੁਕਸਾਨ ਭੁੱਲ ਜਾਂਦਾ। ਇਸ ਵਾਸਤੇ ਜੀ ਸ਼ੁਕਰ ਹੀ ਕਰਨਾ ਚਾਹੀਦਾ ਮਾਲਕ ਦਾ, ਤੇ ਜਿਹਨੇ ਤਕਲੀਫ ਦੇਣੀ ਆ ਨਾ, ਉਹਨੇ ਹੀ ਕੱਟਣੀ ਆ। ਅਸਦ ਗੁੱਜਰ ਸਾਹਿਬ, ਅੱਲਾਹ ਤਾਲਾ ਤੁਹਾਡੇ ਬਰਕਤ ਦੇਵੇ, ਥੋੜਾ ਜਿਹਾ ਰੱਬ ਬਹੁਤਾ ਕਰ ਦੇਵੇ। ਚਾਚਾ ਬੂਟਿਆ, ਅੱਲਾਹ ਤਾਲਾ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਤੇ ਹੁਣ ਗਾਂ ਚੱਲਦੇ ਆ, ਕਿਸੇ ਜ਼ਿਮੀਦਾਰ ਨਾਲ ਮਿਲਾਨੇ ਤੁਹਾਨੂੰ, ਆਜੋ ਦੱਬ ਲਓ ਬਟਨ। ਹੁਣ ਇਦਾਂ ਤਾਂ ਗੱਲਾਂ ਮੁੱਕਣੀਆਂ ਹੀ ਨਹੀਂ। ਜੇ ਹੁਣ ਮੈਂ ਸਾਰਾ ਪਿੰਡ ਫਿਰਦਾ ਰਵਾਂ, ਹਰ ਬੰਦੇ ਦੀ ਫਸਲ ਦਾ ਕੋਈ ਨਾ ਕੋਈ ਨੁਕਸਾਨ ਹੋਇਆ, ਤੇ ਗੱਲ ਵੀ ਲੰਬੀ ਹੋ ਰਹੀ ਆ। ਫਿਰ ਸਾਡਾ ਪੱਠਿਆਂ ਦਾ ਟਾਈਮ ਵੀ ਹੋ ਗਿਆ। ਹੁਣ ਆ ਰਾਤੀ ਡਿੱਗਿਆ, ਟੋਕਿਆ ਨਹੀਂ ਡਿੱਗੀ ਆ ਬਰਾਂਡਾ, ਤੇ ਉਹ ਵੀ ਹੁਣ ਲੱਗੇ ਹੋਏ ਆ ਬਣਾਉਣ। ਤੇ ਇੱਕ ਹੋਰ ਜਿਹੜਾ ਫਸਲ ਦਾ, ਉਹ ਮੈਂ ਤੁਹਾਨੂੰ ਦਿਖਾਣਾ ਵੀ ਆ ਜਿਹੜਾ ਚਟਾਲਾ ਅਸੀਂ ਗੱਡਿਆ ਨਾ, ਤੁਹਾਨੂੰ ਅਗਲੇ ਦਿਨ ਦਿਖਾਇਆ ਸੀ, ਬਰਸਣ ਗੱਡਿਆ। ਇਹ ਬਰਸਣ ਇਹ ਗੱਡੇ ਹੋਏ ਤੇ ਮੀਂਹ ਪਿਆ ਨਾ, ਇਹ ਵੀ ਕਹਿ ਲਓ ਵੀ ਇੱਕ ਵਾਰੀ ਨੁਕਸਾਨ ਆ। ਕਿਉਂ? ਇਹਦੇ ਤੇ ਇਹਦਾ ਸਿਰ ਦੇ ਵਾਲਾਂ ਤਰ੍ਹਾਂ ਬਰੀਕ ਦਾਣਾ ਹੁੰਦਾ, ਤੇ ਉਹ ਉੱਤੇ ਮਿੱਟੀ ਮਾੜੀ ਜੀ ਵੀ ਆ ਗਈ, ਉਹ ਦਾਣੇ ਨੇ ਜੰਮਣਾ ਨਹੀਂ। ਫਿਰ ਜਿਨ੍ਹਾਂ ਨੇ ਗੱਡਣੇ ਸੀਗੇ ਉਹਨਾਂ ਦੇ ਲੇਟ ਹੋ ਗਏ। ਇੱਕ ਵਾਰੀ ਖੇ ਖਰਾਬਾ ਜਿਹਾ ਸਾਰਾ ਅੱਗੇ ਪਿੱਛੇ ਹੋ ਗਿਆ। ਪਰ ਗੱਲ ਉਹੀ ਆ ਜਾਂਦੀ ਆ ਵੀ ਅਸੀਂ ਰੱਬ ਤੋਂ ਮਾਫੀ ਮੰਗਦੇ ਹਾਂ, ਖਬਰੇ ਸਾਡੇ ਅਮਾਲ ਆ, ਇਹ ਸਾਰਾ ਕੁਝ ਅਮਾਲ ਵੀ ਇਦਾਂ ਹੀ ਆ ਭਾਈ। ਹੁਣ ਦੇਖ ਹੀ ਰਹੇ ਹਾਂ ਦੁਨੀਆ 'ਚ ਕੀ ਹੋ ਰਿਹਾ, ਤੇ ਬਸ ਉਹਦੇ ਤੋਂ ਸਿਆਣੇ ਕਹਿੰਦੇ ਜੇ ਕਰੀਏ ਤੇ ਡਰੀਏ, ਜੇ ਨਾ ਕਰੀਏ ਬਹੁਤਾ ਡਰੀਏ। ਉਹਦੇ ਕੋਲ ਮਾਫੀ ਮੰਗਦੇ ਹਾਂ ਵੀ ਯਾ ਅੱਲਾ ਸਾਨੂੰ ਮਾਫ ਕਰ ਦੇ, ਸਾਡੇ ਕਿਸਾਨਾਂ ਤੇ ਰਹਿਮ ਕਰ, ਸਾਡੇ ਮੁਲਕ ਤੇ ਰਹਿਮ ਕਰ, ਸਾਡੇ ਬੰਦਿਆਂ ਤੇ ਰਹਿਮ ਕਰ, ਬੜੇ ਔਖੇ ਆ। ਤੇ ਇੱਥੇ ਸਾਡੀ ਫਿਲਮ ਮੁੱਕ ਗਈ, ਦੁਆਵਾਂ 'ਚ ਯਾਦ ਰੱਖਿਓ। ਇਹ ਸਿਰਫ ਤੁਹਾਨੂੰ ਨਾ ਦੱਸਣ ਦਾ ਸਿਰਫ ਮਤਲਬ ਇਹ ਸੀ ਵੀ ਤੁਹਾਨੂੰ ਅਸੀਂ ਦਸੀਏ ਵੀ ਇਸ ਟਾਈਮ ਕੀ ਚੱਲ ਰਿਹਾ। ਜਿਹੜੇ ਬੰਦੇ ਕੋਠਿਆਂ 'ਚ ਸੁੱਤੇ ਸੀਗੇ, ਉਹਨਾਂ ਨੂੰ ਪਤਾ ਹੋਵੇ ਵੀ ਇਸ ਹਨੇਰੀ ਨੇ ਬਾਹਰ ਕੀ ਕੀਤਾ, ਵੀ ਰਾਤੀ ਕੀ ਹੁੰਦਾ ਰਿਹਾ। ਇਹ ਰਾਤ ਜਿਹੜੀ ਲੰਘੀ ਆ, ਘੰਟੇ ਡੇਢ ਦੀ ਜਿਹੜਾ ਝਾਂਜਾ ਚੱਲਿਆ, ਤੂਫਾਨ ਸੀ, ਵੀ ਇਹ ਕੀ ਕਰਕੇ ਗਿਆ। ਬਸ ਇਹ ਖਬਰਾਂ ਤੁਹਾਨੂੰ ਪਹੁੰਚਾਉਣੀਆਂ ਸੀ ਵੀ ਸਾਡੇ ਕਿਸਾਨਾਂ ਦੀ ਇਹ ਕੀ ਹਾਲਾਤ ਕਰਕੇ ਗਿਆ। ਤੇ ਦੁਆਵਾਂ 'ਚ ਯਾਦ ਰੱਖਿਓ, ਬਸ ਅਸਲ ਸ਼ਾਇਦ ਦੁਆ ਹੀ ਆ। ਬਸ ਦੁਆ ਕਰੀਏ ਤੇ ਤੋਬਾ ਕਰੀਏ, ਮਾਲਕ ਸਾਡੀ ਸੁਣ ਲਵੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ।